ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਐਲਮੰਡ ਬਦਾਮਾਂ ਦੇ ਤੇ ਸੌਗੀ ਦੇ ਰੇਜ਼ਨ ਦੇ ਜਿਹੜੇ ਗਰੋਵਰ ਫਾਰਮਰ ਕਰਮਨ ਸ਼ਹਿਰ ਤੋਂ ਸਰਬਜੀਤ ਸਿੰਘ ਸਰਾਂ ਜੀ। ਸਰਬਜੀਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜੀ ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਬਜੀਤ ਸਿੰਘ ਸਰਾਂ ਜੀ ਆਪਣੇ ਨਾਲ ਅਕਸਰ ਜੁੜਦੇ ਨੇ ਤੇ ਆਪਾਂ ਨੂੰ ਜਿਹੜੇ ਉਹਨਾਂ ਦੇ ਗਰੋਇੰਗ ਦੇ ਐਕਸਪੀਰੀਅੰਸ ਆ, ਫਾਰਮਿੰਗ ਐਕਸਪੀਰੀਅੰਸ ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ ਦੇ ਨਾਲ ਜਿਹੜੀ ਉਹ ਆਪਾਂ ਨੂੰ ਸਾਂਝ ਪਾਉਂਦੇ ਆ। ਸੌਗੀ ਜਦੋਂ ਲੱਗ ਰਹੀ ਸੀ, ਜਦੋਂ ਚ ਖੰਡ ਪੈ ਰਹੀ ਸੀ, ਉਦੋਂ ਵੀ ਆਪਣੇ ਨਾਲ ਆਏ ਸੀ। ਫਿਰ ਜਦੋਂ ਹਾਰਵੈਸਟ ਹੋਈ ਆ ਉਦੋਂ ਵੀ ਆਈ ਆ, ਤੇ ਹੁਣ ਆਫਟਰ ਹਾਰਵੈਸਟ, ਪੋਸਟ ਹਾਰਵੈਸਟ ਆਪਾਂ ਜਿਹੜੀਆਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਐਲਮੰਡ ਦੀ ਤੇ ਜਿਹੜੀ ਉਹ ਰੇਜ਼ਨ ਦੀ। ਸੋ ਉਹ ਕੀ ਕੁਛ ਚੱਲ ਰਿਹਾ ਉਸ ਬਾਰੇ ਜਿਹੜੀ ਆਪਣੀ ਚਰਚਾ ਹੋਊਗੀ। ਬਾਕੀ ਜਿਹੜੇ ਹੋਰ ਸਾਡੇ ਗਰੋਵਰਸ ਆ, ਫਾਰਮਰਸ ਆ, ਜੇ ਤੁਹਾਡਾ ਕੋਈ ਕੁਐਸਚਨ ਆ, ਕੋਈ ਤੁਸੀਂ ਕੀ ਸੋਚਦੇ ਆ ਜੋ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਫਾਰਮਿੰਗ ਨੂੰ ਲੈ ਕੇ ਚੱਲ ਰਿਹਾ ਆ, ਕੀ ਤੁਸੀਂ ਉਹਦਾ ਭਵਿੱਖ ਦੇਖਦੇ ਆ, ਕੀ ਸਾਰਾ ਕੁਛ ਆ, ਉਹ ਵੀ ਚਰਚਾਵਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਨਾਲ ਜਿਹੜੀਆਂ ਸ਼ੇਅਰ ਕਰ ਸਕਦੇ ਆ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200 408272 5200 ਦੇ ਉੱਤੇ ਜਿਹੜੀ ਉਹ ਤੁਸੀਂ ਕਾਲ ਕਰ ਸਕਦੇ ਹੈਗੇ ਆ। ਸਰਬਜੀਤ ਸਿੰਘ ਜੀ, ਸ਼ੁਰੂਆਤ ਜਿਹੜੀ ਉਹ ਆਪਾਂ ਇਸੇ ਹੀ ਗੱਲਬਾਤ ਤੋਂ ਜਿਹੜੀ ਉਹ ਕਰਦੇ ਆ। ਇਸ ਵਾਰ ਸੀਜ਼ਨ ਕਿੱਦਾਂ ਦਾ ਜਿਹੜਾ ਹੋ ਰਿਹਾ, ਝਾੜ ਵਗੈਰਾ ਕਿੱਦਾਂ ਸੀਗਾ, ਇੱਕ ਇੱਕ ਕਰਕੇ ਗੱਲ ਕਰਦੇ ਆ। ਪਹਿਲਾਂ ਸੌਗੀ ਦੀ ਕਰ ਲਈਏ ਤੇ ਫਿਰ ਆਪਾਂ ਬਦਾਮਾਂ ਦੀ ਕਰ ਲੈਂਦੇ ਆ। ਹਾਂਜੀ ਰਾਜੀ, ਪਹਿਲਾਂ ਤਾਂ ਸੌਗੀ ਏਦਾਂ ਜੀ, ਐਤਕੀ ਝਾੜ ਠੀਕ ਰਿਹਾ। ਠੀਕ ਹੈ। ਹਾਂਜੀ, ਮੌਸਮ ਐਤਕੀ ਤਕਰੀਬਨ ਆਪਾਂ ਅੱਗੇ ਵੀ ਗੱਲਬਾਤ ਕੀਤੀ ਸੀ, ਬਹੁਤ ਵਧੀਆ ਰਿਹਾ। ਵਧੀਆ ਮੌਸਮ ਕਰਕੇ ਤਕਰੀਬਨ ਹੁਣ ਤੱਕ ਸੌਗੀ ਐਤਕੀ ਬਹੁਤ ਵਧੀਆ ਬਣੀ ਸੀ ਤੇ ਜਿਹੜੀ ਉਹਦੀ ਯੀਲਡ ਵੀ ਠੀਕ ਸੀਗੀ। ਪਿਛਲੇ ਸਾਲ ਤਕਰੀਬਨ 19 ਕੀ ਹੀ ਜਿੰਨੀ ਸਾਡੇ ਪਿਛਲੇ ਸਾਲ ਸੀਗੀ। 2.7 2.8 ਟਨ ਦੇ ਲਾਗੇ ਛਾਗੇ ਆ ਏਕੜ ਦੀ। ਹਾਂਜੀ, ਤੇ ਪਿਛਲੇ ਸਾਲ 2.8 ਸੀਗੀ, ਐਤਕੀ 2.7 ਦੇ ਲਾਗੇ ਆ। ਪੂਰਾ ਸਾਥ ਦਿੱਤਾ, ਬਿਮਾਰੀ ਤੋਂ ਵੀ ਬਚੇ ਰਹੇ ਤੇ ਬੂਟੇ ਜ਼ਿਆਦਾ ਸਟ੍ਰੈਸ ਵਿੱਚ ਨਹੀਂ ਨਾ ਗਏ। ਐਤਕੀ ਗਰਮੀ ਘੱਟ ਪਈ, ਯਾਨੀ ਕਿ ਬੜਾ ਅਨੁਕੂਲ ਵੈਦਰ ਸੀਗਾ ਤੇ ਬਿਮਾਰੀ ਤੋਂ ਵੀ ਬਹੁਤ ਅੰਗੂਰ ਬਚੇ ਰਹੇ, ਬਹੁਤ ਜ਼ਿਆਦਾ। ਹਾਂਜੀ, ਤੇ ਬਹੁਤ ਵਧੀਆ ਰਹੇ ਆ। ਤਕਰੀਬਨ ਹੁਣ ਚੱਕੀ ਗਈ ਆ ਤੇ ਹੁਣ ਰੱਖੀ ਪਈ ਆ, ਹੁਣ ਭੇਜਦੇ ਆ ਹੌਲੀ ਹੌਲੀ। ਹਾਂਜੀ, ਭਾਅ ਹਾਂਜੀ, ਭਾਅ ਤਾਂ ਦੇਖੋ ਜੀ, ਤੁਹਾਨੂੰ ਅੱਗੇ ਵੀ ਅਸੀਂ ਗੱਲ ਕਰਦੇ ਹੁੰਦੇ ਆ। ਸਾਡਾ ਤਾਂ ਕੰਮ ਫਸਲ ਲਗਾਉਣਾ, ਭਾਅ ਵਾਲੇ ਬੰਦੇ ਹੋਰ ਆ, ਉਹ ਵੱਖਰੇ ਆ। ਕਹਿੰਦੇ ਆਪਾਂ ਪਹਿਲਾਂ ਕਹਿੰਦੇ ਸੀ $200 ਘੱਟ ਦਿਆਂਗੇ, ਤੇ ਹੁਣ ਅੱਜ ਕੱਲ ਸੁਣਦੇ ਸੀਗੇ ਵੀ ਕਹਿੰਦੇ ਵੀ ਨਹੀਂ, 100 ਘੱਟ ਦਿਆਂਗੇ ਪਿਛਲੇ ਸਾਲ ਨਾਲ। ਘਟਿਆ ਕਿਉਂ? ਇਹ ਸੌਗੀ ਜ਼ਿਆਦਾ ਹੋ ਗਈ, ਜ਼ਿਆਦਾ ਵੀ ਹੋ ਗਈ ਆ ਤੇ ਤਕਰੀਬਨ ਨਾ ਵਾਈਨਰੀ ਨੇ ਕੋਈ ਗ੍ਰੇਪ ਖਰੀਦਿਆ ਨਹੀਂ। ਜਿਹੜਾ ਸੌਗੀ ਵਾਲੇ ਵਾਈਨ ਗ੍ਰੇਪ ਮਤਲਬ ਮਾੜਾ ਸੀਗਾ ਹੈ। ਹਾਂਜੀ, ਵਾਈਨ ਗ੍ਰੇਪ ਤਾਂ ਲਿਆ ਹੀ ਨਹੀਂ ਕਿਸੇ ਦਾ। ਮੇਰਾ ਖਿਆਲ ਜਿਹੜੀ ਅੱਗੇ ਸੌਗੀ ਵਾਲੇ ਅੰਗੂਰ ਸੀ ਨਾ, ਇਹ ਯੂਸ ਵਾਸਤੇ ਬਹੁਤ ਜ਼ਿਆਦਾ ਲੈਂਦੀ ਸੀ ਵਾਈਨਰੀ। ਅਰਲੀ ਤੋੜ ਲੈਂਦੇ ਸੀ। ਤੇ ਸਾਡੇ ਏਰੀਏ ਦੇ ਵਿੱਚ ਮੇਰਾ ਖਿਆਲ ਮੇਰੇ ਆਲੇ ਦੁਆਲੇ 1000 ਏਕੜ ਤੋਂ ਉੱਪਰ ਉਹਨਾਂ ਬੰਦਿਆਂ ਨੇ ਪਿਛਲੇ 30 ਸਾਲ ਤੋਂ ਕਦੀ ਸੌਗੀ ਬਣਾਈ ਨਹੀਂ ਸੀ। ਉਹਨਾਂ ਨੂੰ ਸੌਗੀ ਬਣਾਉਣੀ ਪਈ ਐਤਕੀ ਉਹਨਾਂ ਸਾਰਿਆਂ ਨੇ ਸੌਗੀ ਬਣਾਈ। ਅੱਗੇ ਵਾਈਨ ਵਾਲੇ ਖਰੀਦਦੇ ਸੀ, ਉਹ ਤਾਂ ਅਗਸਤ ਦੇ ਐਂਡ ਦੇ ਵਿੱਚ ਲੈ ਵੀ ਜਾਂਦੇ ਸੀ ਤੋੜ ਕੇ, ਬੰਦੇ ਵਿਹਲੇ ਹੋ ਜਾਂਦੇ। ਇਸ ਵਾਰ ਕੀ ਉਹਨਾਂ ਦੀ ਖਪਤ ਨਹੀਂ ਸੀਗੀ? ਉਹ ਕਹਿੰਦੇ ਸਾਨੂੰ ਪਿਛਲੇ ਸਾਲ ਹੀ ਉਹ ਨਹੀਂ ਦੱਸਦਾ ਸੀਗਾ ਵੀ ਅਸੀਂ ਅਗਲੇ ਸਾਲ ਤੁਹਾਡੀ ਅੰਗੂਰ ਲੈਣੇ ਨਹੀਂ, ਤੇ ਤੁਸੀਂ ਆਪਣਾ ਬੰਦੋਬਸਤ ਪਹਿਲਾਂ। ਅੱਛਾ, ਮੈਨੂੰ ਸੀਗਾ ਇਹ ਵੀ ਕਿਤੇ ਸ਼ਾਇਦ ਕੁਆਲਿਟੀ ਮਾੜੀ ਸੀ ਤਾਂ ਨਹੀਂ ਉਹਨਾਂ ਨੇ ਲਈ। ਨਹੀਂ, ਕੁਆਲਿਟੀ ਦਾ ਕੋਈ ਚੱਕਰ ਨਹੀਂ ਸੀ, ਵੈਸੇ ਸਪਲਾਈ ਡਿਮਾਂਡ ਹੀ ਨਹੀਂ ਸੀ। ਉਹ ਕਹਿੰਦੇ ਸਾਨੂੰ, ਮੈਂ ਪੁੱਛਦਾ ਸੀ ਉਹਨਾਂ ਬੰਦਿਆਂ ਨੂੰ, ਤਾਂ ਕਹਿੰਦੇ ਤੁਸੀਂ ਤਾਂ ਬਈ ਸੌਗੀ 30 ਸਾਲ ਮੈਨੂੰ ਹੋ ਗਿਆ ਇਸ ਖੇਤ ਨੂੰ ਦੇਖਦੇ ਨੂੰ, ਤੁਹਾਡੇ ਲਾਗੇ ਛਾਗੇ। ਤੇ ਉਹ ਕਹਿੰਦੇ ਨਹੀਂ, ਸਾਨੂੰ ਤਾਂ ਪਿਛਲੇ ਸਾਲ ਹੀ ਕਹਿ ਗਏ ਸੀ ਉਹ ਗੈਲੋ ਵਾਲੇ ਜਾਂ ਵੀ ਅਸੀਂ ਅਗਲੇ ਸਾਲ ਨਹੀਂ ਲੈਣੇ, ਤਾਂ ਆਪਣਾ ਬੰਦੋਬਸਤ ਤੁਸੀਂ ਸੌਗੀ ਬਣਾਉਣ ਵਾਸਤੇ ਗ੍ਰੇਪ ਬਣਾਉਣੇ ਆ, ਨਾ ਕਿ ਸਾਡੇ ਵਾਸਤੇ। ਅੱਛਾ, ਉਹ ਤਾਂ ਜੇ ਦੇਖਿਆ ਜਾਵੇ ਇੱਕ ਪਾਸੋਂ ਚੰਗੀ ਆ ਵੀ ਲੋਕ ਘੱਟ ਪੀਂਦੇ ਆ, ਪਰ ਇੱਕ ਫਾਰਮਰ ਦੀ ਅੱਖ ਤੋਂ ਦੇਖਿਆ ਜਾਵੇ ਤਾਂ ਉਹਦੇ ਨਾਲ ਫਿਰ ਉਹਨੂੰ ਝਟਕਾ ਲੱਗ ਜਾਂਦਾ ਬਹੁਤ ਜ਼ਿਆਦਾ। ਐਤਕੀ ਤਾਂ ਤਕਰੀਬਨ ਅਸੀਂ ਦੇਖਿਆ, ਹੁਣ ਵੀ ਅਸੀਂ ਆਉਂਦੇ ਕੱਲ ਮੰਡੇਰੇ ਵਾਲਾ ਵੀ ਸੀਗੇ, ਬਹੁਤ ਸਾਰੇ ਅੰਗੂਰ ਉਦਾਂ ਹੀ ਉੱਤੇ ਵਾਈਨ ਵਾਲੇ ਲੱਗੇ ਪਏ ਆ। ਫਿਰ ਉਹਨਾਂ ਨੇ ਅਬੈਂਡਨ ਕਰਤਾ ਖੇਤ? ਨਹੀਂ, ਉਹ ਏਦਾਂ ਕਰਦੇ ਆ ਮੇਰਾ ਖਿਆਲ। ਕਈ ਤਾਂ ਇੱਧਰ ਵੈਸਟ ਸਾਈਡ ਤੇ ਤਾਂ 5 ਦੇ ਆਲੇ ਦੁਆਲੇ ਤੋੜ ਕੇ ਤਾਂ ਉਹ ਖੇਚੀ ਸਿੱਟੀ ਜਾਂਦੇ, ਉੱਤੇ ਤੁਸੀਂ ਡਿਸਕ ਮਾਰ ਦੇਣੀ ਆ, ਕਿਉਂ ਉੱਤੇ ਵੀ ਨਹੀਂ ਲੱਗੇ ਰੱਖਣੇ। ਹਾਂ, ਅਗਲੇ ਸਾਲ ਵੀ ਉਹਦਾ ਕੁਛ ਕਰਨਾ ਹੋਣਾ। ਪਰ ਸੌਗੀ ਨੂੰ ਬੜਾ ਇਫੈਕਟ ਪਿਆ ਇਹਦੇ ਵਿੱਚ, ਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਪੈਕਰਾਂ ਨੂੰ, ਤੇ ਉਹ ਨਹੀਂ ਐਤਕੀ ਪਤਾ ਸੀ ਵੀ ਗ੍ਰੀਨ ਵਿਕਣੇ ਨਹੀਂ, ਤੇ ਫਿਰ ਕਾਫੀ ਏਕੜ ਪ੍ਰੋਡਕਸ਼ਨ ਵਿੱਚ ਆ ਗਏ ਐਤਕੀ। ਤੇ ਓਵਰਆਲ ਸਾਰਿਆਂ ਦੇ ਤਕਰੀਬਨ ਦੇਖਣ ਨੂੰ ਲੱਗਦਾ ਪ੍ਰੋਡਕਸ਼ਨ
ਕਿਸੇ ਦੀ ਘੱਟ ਹੋਊਗੀ 2.5 ਤੋਂ, ਤਾਂ ਕਿਸੇ ਦੀ ਬਹੁਤ ਘੱਟ ਹੋਈ ਆ, 2 ਟਨ ਤੋਂ ਉੱਪਰ ਹੀ ਸੌ ਗਈ ਆ ਸਾਰਿਆਂ ਦੀ ਜਿਹੜੀ ਸੌ ਗਈ ਰਹੀ। ਅੱਛਾ, ਤੇ ਇਹ ਹੁਣ ਜਿੱਦਾਂ ਬਹੁਤ ਸਾਰੇ ਜਿਹੜੇ ਖਾਸ ਕਰਕੇ ਆਪਾਂ ਜੇ ਕਹੀਏ ਸਰਬਜੀਤ ਸਿੰਘ ਜੀ, ਵੀ ਜਿਹੜੇ ਛੋਟੇ ਕਿਸਾਨ ਹੁੰਦੇ ਆ, ਜੇ ਉਹਨਾਂ ਨੂੰ ਇੱਕ ਸੀਜ਼ਨ 'ਚ ਇਦਾਂ ਦਾ ਝਟਕਾ ਲੱਗ ਜਾਏ ਤੇ ਕਈ ਵਾਰੀ ਬੰਦਾ ਆਊਟ ਆਫ ਬਿਜ਼ਨਸ ਹੋ ਜਾਂਦਾ। ਕੀ ਇਸ ਟਾਈਮ ਜਿਹੜੇ ਖਾਸ ਕਰਕੇ ਜਿਹੜੇ ਵਾਈਨ ਵਾਲੇ ਜਿਨ੍ਹਾਂ ਨੇ ਗ੍ਰੇਪ ਲਾਏ ਸੀ, ਉਹਨਾਂ ਦਾ ਕੀ ਸਥਿਤੀ ਜਿਹੜੀ ਉਹ ਰਹੂਗੀ ਫਿਰ, ਜੇ ਝਟਕਾ ਹੀ ਇੱਕ ਹਿਸਾਬ ਦੇ ਨਾਲ ਲੱਗ ਗਿਆ ਉਹਨਾਂ ਨੂੰ? ਉਹ ਤਾਂ ਪਿਛਲੇ 2 ਸਾਲ ਤੋਂ ਲੱਗਾ ਹੋਇਆ। ਪਿਛਲੇ ਸਾਲ ਵੀ ਬਹੁਤ ਘੱਟ ਲਏ ਸੀ ਤੇ ਐਤਕੀ ਤਾਂ ਜਮਾਂ ਹੀ ਘੱਟ ਆ। ਤੇ ਉਹ ਤਾਂ ਦੇਖੋ ਜੀ, ਹਰੇਕ ਬੰਦੇ ਨੇ ਜਦੋਂ ਇਨਵੈਸਟ ਕਰਦਾ ਪੈਸੇ, ਅਕਸਰ ਸਾਰੇ ਤਾਂ ਇਨਵੈਸਟ ਕਰਨੇ ਨਹੀਂ ਹੁੰਦੇ, ਪੇਮੈਂਟਾਂ ਹੁੰਦੀਆਂ, ਤੇ ਉਹ ਤਾਂ ਫਿਰ ਤਕਰੀਬਨ ਖਤਮ ਹੀ ਆ ਕੰਮ, ਕਿਉਂ ਬੈਂਕਾਂ ਤਾਂ ਅੱਗੇ ਦੱਸ ਰਹੇ ਆ ਵੀ ਉਹਨਾਂ ਨੇ ਤਾਂ ਅੱਗੇ ਸਕੰਜਾ ਬਹੁਤ ਟਾਈਟ ਕਰਤਾ ਹੈ ਫਾਰਮਿੰਗ ਲੋਨ ਵਾਸਤੇ ਐਤਕੀ। ਅੱਛਾ, ਹਾਂਜੀ, ਔਖੇ ਮਿਲਦੇ ਆ ਬਹੁਤ। ਉਹ ਦੱਸਦੇ ਆ ਬੈਂਕ ਵਾਲੇ ਨਾਲ ਇੱਕ ਦਿਨ ਗੱਲ ਹੋਈ ਸੀ, ਕਹਿੰਦਾ ਪਤਾ ਨਹੀਂ ਕਿਹੜੀ ਬੈਂਕ ਸੀਗੀ, ਤੇ ਉਹ ਲੋਨ ਦੇਣ ਸੀ ਲੋਕਾਂ ਨੂੰ ਉਦਾਂ ਵਧੀਆ ਸਕੋਰ ਤੇ ਐਤਕੀ ਉਹਨੇ ਪਹਿਲਾਂ ਹੀ ਨੋਟਿਸ ਕੱਢਤੇ ਸੀ ਮਈ ਦੇ ਵਿੱਚ, ਜੂਨ 'ਚ, ਵੀ ਆਹ ਹੀ ਆ, ਅਗਲੇ ਸਾਲ ਅਸੀਂ ਤੁਹਾਨੂੰ ਲੋਨ ਨਹੀਂ ਦੇਣਾ। ਅਸੀਂ ਬਹੁਤ ਪੈਸੇ ਲੂਜ਼ ਕਰ ਗਏ ਆ ਪਿਛਲੇ 2 ਸਾਲਾਂ 'ਚ। ਅੱਛਾ, ਟ੍ਰਿਲੀਅਨਸ ਡਾਲਰ ਬੰਦ ਹੋਣ ਤੇ ਆ ਇਹ ਨਹੀਂ। ਫਿਰ ਇਹ ਤਾਂ ਜੇ ਬੈਂਕ ਇਸ ਤਰੀਕੇ ਦੇ ਨਾਲ ਹੋਣਗੇ ਕਿਸਾਨਾਂ ਦੇ ਨਾਲ, ਤੇ ਸਾਰੇ ਪਾਸੇ ਪ੍ਰਭਾਵ ਬਹੁਤ ਪਊ ਇਹ ਤਾਂ। ਹਾਂਜੀ, ਬਹੁਤ ਪਊਗਾ, ਬਹੁਤ ਪੈ ਰਿਹਾ। ਮੈਂ ਦੇਖਣ 'ਚ ਸੁਣਨ 'ਚ ਆਉਂਦਾ ਬਹੁਤ ਸਾਰੇ ਬੰਦਿਆਂ ਨੂੰ ਵੀ। ਕਿਸਾਨ ਕੀ ਦੱਸਦੇ ਆਪਸ 'ਚ, ਕੀ ਗੱਲ ਕਰਦੇ? ਉਹ ਵਿਚਾਰੇ ਕਹਿੰਦੇ ਵੀ ਹੁਣ ਸਾਨੂੰ ਕ੍ਰਾਪ ਲਾਈਨ, ਹਰੇਕ ਬੰਦੇ ਨੇ ਕ੍ਰਾਪ ਲਾਈਨ ਲੈਣੀ ਹੁੰਦੀ ਆ, ਕ੍ਰਾਪ ਲਾਈਨ ਲੈ ਕੇ ਅਕਸਰ ਚਲਾਉਣਾ ਕੰਮ। ਜਿੰਨਾ ਕੋ ਸਰਦਾ ਉਹ ਤਾਂ ਨਹੀਂ ਲੈਂਦੇ, ਜਿਹਦਾ ਨਹੀਂ ਸਰਦਾ ਹੁਣ ਤਾਂ ਕ੍ਰਾਪ ਲਾਈਨ ਲੈਣੀ ਆ, ਫੇਰ ਗਾਹਾਂ ਆਪਣਾ ਸ਼ੁਰੂ ਕਰਨਾ, ਲਿਮਟ ਚੱਕਣੀ ਜਿੱਦਾਂ। ਹਾਂਜੀ, ਤਾਂ ਲਿਮਟ ਜਿਹੜੀ ਆ ਹੁਣ, ਉਹ ਜੇ ਨਾ ਚੱਕੂਗਾ, ਨਾ ਤਾਂ ਉਹ ਫਰਟੀਲਾਈਜ਼ਰ ਪਾ ਸਕਦਾ, ਨਾ ਕੈਮੀਕਲ ਪਾ ਸਕਦਾ, ਤਾਂ ਫਿਰ ਉਹ ਜਿਹੜੇ ਖੇਤ ਆ ਉਹ ਉਹਨਾਂ ਦੀ, ਜੇ ਤੁਸੀਂ ਹੁਣ ਕੋਈ ਵੀ ਖੇਤ ਆ, ਜੇ ਇਹਨੂੰ 1 ਸਾਲ ਤੁਸੀਂ ਉਹਨੂੰ ਫਰਟੀਲਾਈਜ਼ਰ ਕੁਛ ਨਹੀਂ ਪਾਉਂਦੇ, ਤਾਂ ਸਮਝ ਲਓ ਤੁਸੀਂ 2 ਸਾਲ ਪਿੱਛੇ ਚੱਲ ਗਏ ਆਪਣੀ ਪ੍ਰੋਡਕਸ਼ਨ ਵਿੱਚ। ਉਹਨੂੰ 2 ਸਾਲ ਰਿਕਵਰ ਕਰਨ ਨੂੰ ਹੀ ਲੱਗ ਜਾਣੇ। ਹਾਂਜੀ, ਕਿਉਂ ਤੁਸੀਂ ਇਸ ਸਾਲ ਦੀ ਜਿਹੜੀ ਪਾਈ ਹੋਈ ਫਰਟੀਲਾਈਜ਼ਰ, ਉਹ ਤਾਂ ਤੁਹਾਡੇ ਹੁਣ ਅਗਲੇ ਸਾਲ ਕੰਮ ਆਉਣੀ ਆ। ਤੇ ਜਿਹੜੀ ਤੁਸੀਂ ਹੁਣ ਅਗਲੇ ਸਾਲ ਪਾਉਣੀ ਆ, ਜਾਂ ਹੁਣ ਆਪਾਂ ਪੋਸਟ ਹਾਰਵੈਸਟ ਤੇ ਪਾਉਣੇ ਆ, ਤੇ ਇਹ ਤਾਂ ਬੂਟਿਆਂ ਦੇ ਵਿੱਚ ਰਹੂਗੀ, ਹਨਾ। ਤਾਂ ਜਦੋਂ ਕ੍ਰਪ ਲੱਗਣਾ ਆ ਤੇ ਬੂਟਿਆਂ ਨੇ ਉੱਠਣਾ, ਜੇ ਉਹਨਾਂ ਨੂੰ ਮਿਲਿਆ ਹੀ ਕੁਛ ਨਹੀਂ, ਤੇ ਆਪਣੀ ਪ੍ਰੋਡਕਸ਼ਨ ਤਾਂ ਆਪੇ ਹੀ ਡਾਊਨ ਹੋ ਜਾਣੀ। ਬਿਲਕੁਲ। ਜੇ ਟਰੀ ਇੱਕ ਸੀਜ਼ਨ ਲਈ, ਜਾਂ ਜਿਹੜੀ ਇੱਕ ਸੀਜ਼ਨ ਦੇ ਲਈ ਰਹਿ ਗਈ ਸਟ੍ਰੈਸ ਦੇ ਵਿੱਚ, ਤਾਂ ਫਿਰ ਉਹ ਤਾਂ ਉਹਨੂੰ ਰਿਕਵਰ ਹੋਣ ਨੂੰ ਉਨਾ ਹੀ ਜ਼ਿਆਦਾ ਟਾਈਮ ਲੱਗਦਾ। 2 ਸਾਲ ਲੱਗਣੇ ਜੀ, ਤੀਜੇ ਸਾਲ 'ਚ ਫਿਰ ਉਹ ਵੀ ਤਾਂ ਜੇ ਲਗਾਤਾਰ ਪੈਂਦਾ ਰਿਹਾ, ਜੇ ਪੈਂਦਾ ਰਿਹਾ। ਤੇ ਜਿਹੜਾ ਬੰਦੇ ਦੇ ਹੱਥ ਹੀ ਪਹਿਲਾਂ ਟੈਟ ਆ, ਉਹ ਫਿਰ ਉਹ ਹੋਰ ਵੀ ਪਾਉਣਾ ਹੀ ਨਹੀਂ। ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਹੈਗਾ। 99 ਤੇ ਮੈਂ ਜਾਂਦੇ ਕਈ ਵਾਰੀ ਦੇਖਦਾ ਆ ਵੀ ਕਈਆਂ ਨੇ ਤਾਂ ਅਬੈਂਡਨ ਕਰਤੇ ਹੋਏ ਸੀਗੇ, ਹਾਂਜੀ, ਨਾ ਉਹਨਾਂ ਨੇ ਛਟੀਆਂ ਕੱਟੀਆਂ, ਨਾ ਹੋਰ, ਨਾ ਪਾਣੀ ਲਾਇਆ, ਫਿਰ ਇਵੈਂਚੁਅਲੀ ਉਹ ਮਰਦੀਆਂ ਸ਼ੁਰੂ। ਉਹ ਤਾਂ ਫਿਰ ਤਕਰੀਬਨ ਜਿਹੜੇ ਨੇ ਪਹਿਲਾਂ ਹੀ ਦੱਸਤਾ ਵਾਈਨ ਵਾਲਿਆਂ ਨੇ, ਪਿਛਲੇ ਸਾਲ ਤਾਂ ਕਈਆਂ ਨੇ ਕੁਝ ਵੀ ਨਹੀਂ ਕੀਤਾ ਵਾਈਨ ਗ੍ਰੇਪ ਵਾਲੇ ਖੇਤਾਂ ਨੂੰ, ਕੋਈ ਸਲਫਰ ਨਹੀਂ, ਕੋਈ ਸਪਰੇਅ ਨਹੀਂ ਸਾਰਾ ਸਾਲ। ਉਹਦਾ ਉਦਾਂ ਹੀ ਉੱਤੇ ਗਲੀ ਗਏ ਹੋ ਤਕਰੀਬਨ ਮੋਸਟਲੀ, ਤੇ ਉਹ ਤਾਂ ਬਿਮਾਰੀ ਦਾ ਹੀ ਘਰ। ਹਾਂਜੀ, ਉਹ ਤਾਂ ਖੇਤ ਵੀ ਖਰਾਬ ਹੋ ਜਾਂਦਾ, ਜਿੱਦਾਂ ਆਪਾਂ ਦੱਸਦੇ ਵੀ ਉਸ ਖੇਤ ਨੂੰ ਸਾਫ਼ ਕਰਨ ਨੂੰ 2 ਸਾਲ ਲੱਗ ਜਾਣੇ, ਮੁੜ ਕੇ ਸਪਰੇਆਂ ਕਰਕੇ। ਅਕਸਰ ਸਪਰੇਆਂ ਦੇ ਨਾਲ ਜਿਹੜੇ ਆਉਣ ਵਾਲੇ ਵੀ ਰੂਟਸ ਹੁੰਦੇ ਆ, ਜਾਂ ਛਿਟੀਆਂ ਹੁੰਦੀਆਂ, ਕਿ ਉਹ ਜਿਹੜੀ ਬਿਮਾਰੀ ਆ ਕੋਈ ਵੀ, ਉਹ ਛਿਟੀਆਂ ਨਾਲ ਤਾਂ ਲੱਗੀ ਰਹਿਣੀ ਆ, ਉਹ ਉੱਥੇ ਤਾਂ ਲੱਗੀ ਰਹਿਣੀ ਆ। ਜੇ ਉਹਨੂੰ ਸਪਰੇਅ ਵਗੈਰਾ ਨਾ ਮਿਲੇ 1 ਸਾਲ, ਤਾਂ ਉਹ ਤਾਂ ਫਿਰ ਉਹ ਅਗਲੇ ਸਾਲ ਤੋਂ ਲੱਗਦੇ ਆ ਸਾਰੀ ਆ ਜਾਣੀ ਬਾਹਰ। ਇਸ ਕਰਕੇ ਕਾਫੀ ਟਫ ਸਿਚੁਏਸ਼ਨ ਹੈਗੀ ਹੈ, ਲੋਕ ਬਹੁਤ ਜ਼ਿਆਦਾ। ਨਾਲੇ ਵਿੱਚ ਹੀ ਸਰਬਜੀਤ ਸਿੰਘ ਜੀ, ਉਹ ਵੀ ਥਾਂ ਆ ਜਿੱਥੇ ਪਾਣੀ ਦੀ ਬੜੀ ਰੌਲਾ ਚੱਲ ਰਿਹਾ। ਹਾਂਜੀ, ਮੰਡੇਰੇ ਦਾ ਤੁਸੀਂ ਜ਼ਿਕਰ ਕੀਤਾ ਆ, ਟਿਊਲੀ ਆ, ਟਲਹਿਰੀ ਵਾਲੇ ਪਾਸੇ, ਇਹਨਾਂ ਸਾਰੇ ਥਾਵਾਂ ਦੇ ਉੱਤੇ ਕਾਫੀ ਆ। ਕਿਤੇ ਇਹ ਵੀ ਚਰਚਾ ਸੁਣਨ ਨੂੰ ਮਿਲ ਰਹੀ ਆ ਵੀ ਹੁਣ ਅਸੀਂ ਇਹ ਪੱਟ ਕੇ ਤੇ ਕੁਛ ਹੋਰ ਲਾ ਲੈਣਾ। ਹਾਂਜੀ, ਇੱਥੇ ਮੰਡੇਰੇ ਦੇ ਵਿੱਚ ਹੀ ਇੱਕ ਹੈਗਾ ਖੇਤ, ਗੋਰਾ ਹੈਗਾ, ਉਹਦਾ ਹੈਗਾ 80 ਏਕੜ ਦਾ ਖੇਤ ਫਾਰਮ, ਤੇ ਉਹਨ ਪਿਛਲੇ ਸਾਲ ਦੇ ਬਦਾਮ ਪੱਟਤੇ ਉਹ। ਤੇ ਉਹ ਮੈਂ ਪੁੱਛਦਾ ਸੀ ਉਹਨਾਂ ਨੂੰ, ਉਹਦੇ ਮੁੰਡੇ ਨੂੰ, ਤਾਂ ਵੀ ਕੀ ਬੀਜਣਾ, ਉਹ ਕਹਿੰਦਾ ਸਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਬੀਜੀਏ ਕੀ। ਤੁਹਾਡੀ ਭਲੀ ਹੋ ਜਾਏ। ਤੇ ਉਦਾਂ ਪਏ ਆ, ਸਾਫ਼ ਕੀਤੇ ਹੋਏ, ਉਦਾਂ ਵਧੀਆ ਐਨ ਰੱਖੇ ਹੋਏ, ਡਿਸਕ ਡੁਸਕ ਮਾਰ ਕੇ, ਏਦਾਂ ਨਹੀਂ ਵੀ ਪੱਧਰੇ ਕਰਤੇ। ਉਹ ਘਰ ਉਹਦੇ ਵਿੱਚ ਉਹ ਰਹਿੰਦੇ ਆ, ਪਰ ਕਹਿੰਦਾ ਅਸੀਂ ਸਵੇਰੇ ਉੱਠ ਕੇ ਸੋਚਦੇ ਵੀ ਹੁਣ ਬੀਜੀਏ ਇਸ ਵਾਰ ਕੀ ਲਾਈਏ, ਕਿਹੜਾ ਚੀਜ਼ ਬੀਜਣੀ ਆ, ਵੀ ਜਾਂ ਆਪਾਂ ਜਿਹੜਾ ਜਿੱਦਾਂ ਟਮਾਟਰ ਵਗੈਰਾ ਹੈਗਾ ਉਹਨਾਂ ਨੂੰ ਦੇ ਦਈਏ ਲੀਜ਼ ਤੇ, ਗਾਜਰਾਂ ਵਗੈਰਾ, ਵੀ ਉਹ ਬੀਜ ਸਬਜ਼ੀਆਂ ਵਾਲੇ। ਹਾਂਜੀ, ਤਾਂ ਵੀ ਜਾਂ ਫਿਰ ਹੁਣ ਅਸੀਂ ਪਰਮਾਨੈਂਟ ਕ੍ਰਾਪ ਵੇਚਣ ਨੂੰ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਕਿਹੜੀ ਚੀਜ਼ ਬੀਜੀਏ, ਕਿਉਂ ਪਾਣੀ ਤਾਂ ਅਕਸਰ ਹਰੇਕ ਚੀਜ਼ ਨੇ ਲੈਣਾ ਹੀ ਆ। ਹਾਂਜੀ, ਕਿਸੇ ਨੇ ਵੱਧ, ਕਿਸੇ ਨੇ ਘੱਟ ਆ। ਪਾਣੀ ਤੋਂ ਬਗੈਰ ਤਾਂ ਕੁਝ ਹੋਣਾ ਹੀ ਨਹੀਂ। ਕੋਈ ਵੀ ਖੇਤ ਆ, ਜਿੱਦਾਂ ਹੁਣ ਤੁਸੀਂ ਦੱਸਦੇ ਆ 99 ਦਾ, ਜਿੱਥੇ ਹੁਣ ਪਾਣੀ ਹੈ ਨਹੀਂਗਾ,
ਉਹ ਬੂਟੇ ਆਲਰੇਡੀ ਬਦਾਮਾਂ ਦੇ ਲਾ ਲਓ ਜਾਂ ਅੰਗੂਰਾਂ ਵਾਈਟ ਦੇ ਲੈਂਡ ਤਾਂ ਫਿਰ ਡੈਡ ਹੀ ਹੋਣੇ ਉਹਨਾਂ ਨੂੰ ਤਾਂ ਸਟ੍ਰੈਸ ਵਿੱਚ ਚਲੇ ਗਏ। ਜਿਹੜੇ ਹੁਣ ਐਸੇ ਵੇਲੇ ਸਟ੍ਰੈਸ ਵਿੱਚ ਹੋਣਗੇ ਤਾਂ ਉਹ ਅਗਲੇ ਸਾਲ ਤਾਂ ਫਿਰ ਉੱਠਣਗੇ ਨਹੀਂ। ਉਹ ਔਖਾ ਹੋਊਗਾ, ਆਪਣੀ ਪ੍ਰੋਡਕਸ਼ਨ ਘਟ ਗਈ। ਹੁਣ ਜਿਸ ਬੰਦੇ ਨੇ ਸਾਰੀ ਮਿਹਨਤ ਕਰਨੀ ਆ, ਇੰਨਾ ਲੇਬਰ ਕਰਨੀ ਆ, ਆਪ ਦੌੜ ਭੱਜ ਕਰਨੀ ਆ, ਜੇ ਪ੍ਰੋਡਕਸ਼ਨ ਹੀ ਨਾ ਹੋਈ ਤਾਂ ਫਿਰ ਤਾਂ ਉਹਦਾ ਕਾਫੀ ਔਖਾ ਹੋ ਜਾਂਦਾ ਹੈ। ਜਿੱਦਾਂ ਹੁਣ ਆਪਾਂ ਦੇਖਦੇ ਹਾਂ ਵੀ ਉੱਥੇ ਸੋਇਆ ਵਾਲੇ, ਕਾਰਨ ਵਾਲੇ, ਜਿਹੜੇ ਆਪਾਂ ਫੈਡਰਲ ਲੈਵਲ ਤੇ ਗੱਲ ਕਰਦੇ ਹਾਂ ਵੀ ਉਹਨਾਂ ਕਿਸਾਨਾਂ ਦੇ ਨਾਲ ਵੀ ਹੁਣ, ਕਿਉਂਕਿ ਚਾਈਨਾ ਚੱਕਦਾ ਨਹੀਂ ਪਿਆ ਮਾਲ, ਉਹਨਾਂ ਹੁਣ ਟ੍ਰੇਡ ਵਾਰ ਜਿਹੜੀ ਚੱਲਦੀ ਆ ਉਹ ਸਾਰਾ ਰੌਲਾ ਰੱਪਾ ਆਪਣੇ ਸਾਹਮਣੇ ਆ। ਇਹ ਜੀਓ ਪੋਲਿਟਿਕਸ ਦਾ ਅਸਰ ਵੀ ਕਿਸਾਨਾਂ ਤੇ ਜਿਹੜਾ ਉਹ ਪੈਂਦਾ ਆ। ਉਹਨਾਂ ਨੂੰ ਚਰਚਾ ਚੱਲਦੀ ਆ ਵੀ ਸ਼ਾਇਦ ਕੋਈ ਰਾਹਤ, ਕੋਈ ਪੈਕੇਜ ਜਿਹੜਾ ਉਹ ਮਿਲ ਜੂਗਾ। ਜਿੱਦਾਂ ਹੁਣ ਇੱਥੋਂ ਦਾ ਜਿਹੜਾ ਇਹ ਕਿਸਾਨ ਆ, ਇਹਨੂੰ ਵੀ ਕੁਛ ਏਦਾਂ ਦਾ ਪੈਕੇਜ ਜਾਂ ਕੋਈ ਇਹਦੀ ਚਰਚਾ ਜਾਂ ਕੋਈ ਗੱਲ ਜਿਹੜੀ ਉਹ ਹੁੰਦੀ ਹੈ? ਤੇ ਅਸੀਂ ਇੱਕ ਤਾਂ ਅੱਗੇ ਵੀ ਮੈਂ ਸੁਣਨ ਚ ਆਇਆ ਵੀ ਸਾਡੇ ਜਿਹੜੇ ਪੰਜਾਬੀ ਭਾਈ ਆ ਘੱਟ ਜਾਂਦੇ ਆ ਨਾ ਅਫਸਰਾਂ ਦੇ ਵਿੱਚ, ਗ੍ਰਾਂਟ ਵਾਲਿਆਂ ਦੇ ਵਿੱਚ, ਚਾਹੇ FSA ਲਾ ਲਓ ਜਾਂ NRCS ਲਾ ਲਓ, ਤਾਂ ਤਕਰੀਬਨ ਜਿਹੜੇ ਗੋਰੇ ਆ ਨਾ, ਉਹ ਤਕਰੀਬਨ ਜਿਹੜੇ ਨੇ ਲੋਨ ਲੈਣਾ ਉਹਨਾਂ ਤੋਂ, ਉਹ ਹਰ ਰੋਜ਼ ਉਸ ਹਾਊਸ ਵਿੱਚ ਜਾਂਦੇ ਆ। ਉਹ ਕਹਿੰਦੇ ਅਸੀਂ ਆਪਣੀ ਸ਼ਕਲ ਉਹਨਾਂ ਨੂੰ ਜ਼ਰੂਰ ਦਿਖਾ ਲਈ ਦੀ। ਇੱਕ ਵਾਰੀ ਵੀ ਅਸੀਂ ਆਏ ਸੀਗੇ ਅੱਜ ਵੀ, ਯਾਨੀ ਕਿ ਆਪਾਂ ਆਫਿਸ ਵਿੱਚ ਗੇੜੀ ਮਾਰੀ ਦੀ, ਉਹਨਾਂ ਨੂੰ ਸਵਾਲ ਪੁੱਛੀਦਾ ਵੀ ਕੀ ਆ ਰਿਹਾ, ਕੀ ਹੋ ਰਿਹਾ, ਕੀ ਕਰ ਸਕਦੇ ਅਸੀਂ, ਸਾਨੂੰ ਪੈਸੇ ਚਾਹੀਦੇ। ਉਹ ਕਹਿੰਦੇ ਸਾਡੇ ਕੋਲ ਹੈ ਨਹੀਂ ਗੇ, ਅਸੀਂ, ਤੁਸੀਂ ਕੁਆਲੀਫਾਈ ਨਹੀਂ ਹੈਗੇ। ਉਹ ਕਹਿੰਦੇ ਆਪਾਂ ਉਹਨਾਂ ਨਾਲ, ਜੇ ਅਸੀਂ ਉੱਥੋਂ ਜਾਣੋਂ ਹਟ ਜਾਈਏ ਆਫਿਸ ਦੇ ਵਿੱਚ, ਹਫ਼ਤਾ, ਮਹੀਨਾ, ਸਾਲ ਗਏ ਹੀ ਨਹੀਂ, ਉਹਨਾਂ ਨੇ ਸਾਨੂੰ ਭੁੱਲ ਜਾਣਾ। ਤੇ ਸਾਡੀ, ਆਪਾਂ ਤਾਂ ਹਰੇਕ ਬੰਦੇ ਨੂੰ ਇਹ ਕਹਿੰਦੇ ਆ ਵੀ ਉੱਥੇ ਜਾਓ, ਤੁਸੀਂ ਨਵੀਂ ਤੋਂ ਨਵੀਂ ਗੱਲ ਸਿੱਖਣ ਨੂੰ ਮਿਲਦੀ ਆ। ਕਈ ਵਾਰੀ ਆਪਾਂ ਵੀ ਇੱਕ ਆਪਣੇ, ਤੁਸੀਂ ਉਹਨਾਂ ਨੂੰ ਮੇਕ ਸ਼ੋਰ ਕਰੋ ਵੀ ਉਹਨਾਂ ਨੂੰ ਤੁਸੀਂ ਆਪਣਾ ਪੇਪਰ ਵਰਕ ਸਹੀ ਦੇਈ ਜਾਓ ਹਰ ਸਾਲ। ਜਦੋਂ ਵੀ ਗ੍ਰਾਂਟ ਕੋਈ ਆਉਂਦੀ ਆ, ਤੁਹਾਡੀ ਇਨਕਮ ਤੇ ਮਿਲਣੀ ਆ, ਠੀਕ ਹੈ, ਤੇ ਉਹਨਾਂ ਦੇ ਅਪਡੇਟ ਤੁਸੀਂ ਹਰੇਕ ਸਾਲ ਟੈਕਸ ਪੇਪਰ ਉਹਨਾਂ ਨੂੰ ਦਿਓ, ਤਾਂ ਕਿ ਜਦੋਂ ਵੀ ਉਹ ਆਵੇ ਤੁਹਾਨੂੰ ਜਾ ਕੇ ਪੇਪਰ ਵਰਕ ਉਸੇ ਵੇਲੇ ਨਾ ਲਿਆਉਣਾ ਪਵੇ। ਕਈ ਵਾਰੀ ਆਪਾਂ ਕਹਿ ਦਿੰਦੇ ਚਲੋ ਕੋਈ ਨਹੀਂ, ਇੱਥੇ ਪੇਪਰ ਵਰਕ ਉਦਾਂ ਹੀ ਭਰ ਦਿੰਦੇ, ਜਦੋਂ ਲਿਆਵਾਂਗੇ ਫੇਰ ਦੇ ਦਾਂਗੇ। ਫਿਰ ਜਦੋਂ ਤੁਸੀਂ ਉਹ ਤੁਹਾਡਾ ਆਡਿਟ ਵਗੈਰਾ ਕਰਦੇ ਆ, ਫਿਰ ਉਹ 'ਚ ਖਤਰਨਾਕ ਕੰਮ ਵੀ ਹੋ ਜਾਂਦਾ। ਪਰ ਮੇਰੀ ਰეკਮੈਂਡੇਸ਼ਨ ਜਿਹੜਾ ਮੈਂ ਆਪ ਕਰਦਾ, ਅਸੀਂ ਜਦੋਂ ਵੀ ਟੈਕਸ ਭਰੀਦਾ, ਉਹਨਾਂ ਨੂੰ ਟੈਕਸ ਆਪਣਾ ਨਾਲ ਹੀ ਈਮੇਲ ਕਰ ਦਈਦਾ। ਉੱਥੇ ਪਿਆ, ਜੇ ਕੋਈ ਗ੍ਰਾਂਟ ਆਊਗੀ, ਮੇਰੀ ਇਨਕਮ ਦੇਖ ਕੇ ਮੈਸੇਜ ਆ ਗਿਆ ਜਾਂ ਸਾਨੂੰ ਈਮੇਲ ਆ ਗਈ ਵੀ ਤੁਸੀਂ ਇੱਥੇ ਆਓ, ਆਣ ਕੇ ਫਾਰਮ ਭਰ ਦਿਓ, ਅਸੀਂ ਜਾ ਕੇ ਭਰੇ ਆਉਣਾ। ਜਿਹੜਾ 2-4 ਹਜ਼ਾਰ 5,000 ਜਿੰਨਾ ਵੀ ਉਹਨਾਂ ਦਾ ਬਣਦਾ ਹੋਇਆ, ਸਾਡੀ ਉਹ ਨਹੀਂ ਭੇਜ ਦੇਣਾ ਤੁਹਾਡੇ ਅਕਾਊਂਟ ਦੇ। ਠੀਕ ਆ। ਤੇ ਇਹਨਾਂ ਕੰਮਾਂ ਦਾ ਬਹੁਤ ਇਹਨਾਂ ਕੰਮਾਂ ਦਾ ਖਿਆਲ ਰੱਖਣਾ ਚਾਹੀਦਾ। ਹਾਂਜੀ, ਨਹੀਂ ਇਹ ਤਾਂ ਦੇਖੋ, ਜਦੋਂ ਤੋਂ ਆਪਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਕਰ ਰਹੇ ਹਾਂ, ਇਹ ਚਰਚਾ ਤਾਂ ਆਪਾਂ ਕਰਦੇ ਹਾਂ ਵੀ ਆਪਾਂ ਥੋੜੀ ਜਿਹੀ ਘੇਸਲ ਜਿਹੜੀ ਉਹ ਮਾਰ ਜਾਂਦੇ ਆ, ਥੋੜੇ ਜਿਹੇ ਲੇਜ਼ੀਨੈਸ ਜਿਹੜੀ ਉਹ ਦਿਖਾ ਜਾਂਦੇ। ਪਰ ਇਹ ਆ ਵੀ ਜਿਹੜਾ ਸ਼ਕਲ ਦਿਖਾਉਂਦਾ ਹੈ, ਜਿਹੜਾ ਉਹ ਜਾਂਦਾ ਹੈ, ਉਹਨੂੰ ਹੀ ਸਭ ਕੁਝ ਮਿਲਦਾ ਹੈ, ਬਾਕੀ ਨੂੰ ਤਾਂ ਕਿਸੇ ਨੇ ਥਾਲੀ 'ਚ ਪਾ ਕੇ ਨਹੀਂ ਦੇਣਾ ਹੁੰਦਾ। ਨਾ, ਬੜੇ ਬੜੇ ਫਾਰਮਰ ਉੱਥੇ ਆਫਿਸ ਵਿੱਚ ਆਏ ਹੁੰਦੇ ਤਕਰੀਬਨ। ਤੁਸੀਂ ਨਾਲੇ ਫ੍ਰੈਜ਼ਨੋ ਦੇ ਬਾਹਰਲੇ ਪਾਸੇ ਤਾਂ 99 ਦੇ ਨਾਲ ਆਫਿਸ ਆ, ਕੋਈ ਏਡੀ ਦੂਰ ਨਹੀਂ ਹੈਗਾ, ਜ਼ਿਆਦਾ ਦੂਰ ਵੀ ਨਹੀਂ ਹੈਗਾ। ਨਹੀਂ, ਬਿਲਕੁਲ ਠੀਕ ਆ। ਸੋ ਰੇਜ਼ਨਸ ਦਾ ਤੇ ਇਹ ਜਿਹੜਾ ਤੁਸੀਂ ਦੱਸਿਆ ਵੀ ਤਕਰੀਬਨ 2.5 ਟਨ ਤੋਂ ਉੱਤੇ 2.7 2.8 ਰਿਹਾ। ਬਦਾਮਾਂ ਦਾ ਕੀ ਇਸ ਵਾਰ ਝਾੜ ਜਿਹੜਾ ਤੁਹਾਡਾ ਰਿਹਾ, ਤੇ ਕਿਹੜੀ ਵੈਰਾਈਟੀ ਸੀਗੀ? ਇੰਡੀਪੈਂਡੈਂਸ ਸੀ ਸਾਡੇ। ਠੀਕ ਹੈ, ਇੰਡੀਪੈਂਡੈਂਸ ਤਾਂ ਐਤਕੀ ਓਵਰਆਲ ਤਕਰੀਬਨ ਸਾਰਿਆਂ ਦੇ ਵਧੀਆ ਰਹੇ, ਸਾਡੇ ਵੀ ਬਹੁਤ ਵਧੀਆ ਰਹੇ। ਪਿਛਲੇ ਸਾਲ ਨਾਲੋਂ ਤਕਰੀਬਨ 500 ਪਾਉਂਡ ਉੱਪਰ ਸੀਗਾ। ਕਿੰਨਾ, 2.5 ਕਿ 3? ਨਹੀਂ, 3300 ਪਾਉਂਡ ਸੀਗਾ। ਫਿਰ ਤਾਂ ਵਧੀਆ ਆ। ਇਹ ਤਾਂ ਨੰਬਰ ਸਾਰੇ ਜਾਣੇ ਭਾਲਦੇ ਆ। ਹਾਂਜੀ, ਇਹਦਾ ਮਤਲਬ ਤੁਸੀਂ ਚੰਗੀ ਸੇਵਾ ਕੀਤੀ ਆ। ਇਹ ਬਸ ਕਹਿੰਦੇ ਆਪਣਾ ਬਸ ਕੰਮ ਕਰੀ ਜਾਂਦੇ ਆ, ਤਾਂ ਬਾਕੀ ਕੁਦਰਤ ਦੇ ਬਸ ਸਾਰਾ ਕੁਝ। ਤੇ ਉਦਾਂ ਐਤਕੀ ਦੇਖਣ ਨੂੰ ਇਹ ਵੀ ਮਿਲਿਆ ਵੀ ਅਸੀਂ ਅੱਗੇ ਮੱਖੀਆਂ ਨਹੀਂ ਰੱਖੀਆਂ ਸੀ ਕਦੀ ਵੀ। ਅੱਛਾ। ਤੇ ਐਤਕੀ ਸਾਨੂੰ ਐਡਵਾਈਸ ਦਿੱਤੀ ਕਿਸੇ ਨੇ ਵੀ ਮੱਖੀਆਂ ਜ਼ਰੂਰ ਰੱਖੋ, 400-500 ਪਾਉਂਡ ਏਕੜ ਦਾ ਵੱਧ ਜਾਂਦਾ ਖਰਾਬ। ਹਾਂ, ਅੱਛਾ। ਤੇ ਅਸੀਂ ਫਿਰ ਮੱਖੀਆਂ ਰੱਖ ਲਈਆਂ। ਤੇ ਉਹਦੇ ਨਾਲ ਉਹਦਾ ਸੈਲਫ ਪੋਲੀਨੇਟ, ਹਾਂਜੀ, ਸੈਲਫ ਪੋਲੀਨੇਟ, ਪਰ ਫਿਰ ਵੀ ਮੱਖੀਆਂ ਦਾ ਫਰਕ। ਅਸੀਂ ਐਤਕੀ ਫਿਰ ਰੱਖਤੀ। ਠੀਕ ਆ। ਤੇ ਉਹ ਰੱਖਣ ਨਾਲ ਮੱਖੀਆਂ ਦਾ $4,000 ਦੀਆਂ 3 ਦੀਆਂ ਸੀਗੀਆਂ, 3-4 ਦੀਆਂ, ਪਰ ਕ੍ਰਾਪ ਸਮਝ ਲਓ ਵੀ ਤੁਸੀਂ 15-16,000 ਪਾਉਂਡ ਉੱਪਰ ਹੋ ਗਿਆ, ਉੱਤੇ ਵੱਧ ਹੋ ਗਿਆ, ਫਾਇਦਾ ਹੋ ਗਿਆ ਬਹੁਤ। ਬਾਕੀ ਜਿਹੜੀਆਂ ਦੂਜੀਆਂ ਵੈਰਾਈਟੀਆਂ, ਉਹ ਤਾਂ ਮੈਂ ਦੇਖਦਾ ਸੀਗਾ ਜਿੱਥੇ ਆਪਾਂ ਟੇਕ ਕੇਅਰ ਕਰਦੇ ਆ, ਉਹ ਤਾਂ ਕਈਆਂ ਦਾ 40% ਨਾਨ ਪ੍ਰੋਡਕਟ, 40% ਡਾਊਨ ਆ। ਇੰਨਾ ਫਰਕ? ਹਾਂਜੀ, ਪਿਛਲੇ ਸਾਲ ਇੱਕ ਬੰਦੇ ਦਾ ਸੀਗਾ, ਉਹਦਾ ਸੀਗਾ ਮੇਰਾ ਖਿਆਲ 46,000 ਪਾਉਂਡ ਸੀਗਾ। ਅੱਛਾ। ਤੇ ਐਤਕੀ ਕਿੰਨੇ ਏਕੜ ਸੀਗੇ ਉਹਦਾ ਸੀਗਾ? ਉਦਾਂ ਦਾ ਉਹਦੇ 24 ਏਕੜ ਆ, ਪਰ ਉਹ ਅੱਧੇ ਨਾਨ ਪ੍ਰੈਲ ਆ, ਬਾਕੀ ਅੱਧੇ ਮਾਨਣੇ। ਤਾਂ ਉਹਦਾ ਸਾਰਾ ਨਿਕਲਿਆ ਐਤਕੀ 26,000 ਪਾਉਂਡ। ਉਹ ਬੱਲੇ ਬੱਲੇ, ਅੱਧੋ ਅੱਧ ਹੀ ਰਹਿ ਗਿਆ। ਅੱਧੋ ਅੱਧ, ਹਾਂਜੀ।
ਕਾਫੀ ਹਿੱਟ ਹੋਇਆ ਨਾਨ ਨੌਨ ਅਪ੍ਰੈਲ ਤੇ ਮੋਨੋਰੇ ਤੇ ਅਸਰ ਪਿਆ ਹਾਂਜੀ ਹੈ ਬਹੁਤ ਨਾਨ ਅਪ੍ਰੈਲ ਤੇ ਬਹੁਤ ਜ਼ਿਆਦਾ ਪਿਆ ਜ਼ਿਆਦਾ ਏਰੀਏ ਦੇ ਹਿਸਾਬ ਨਾਲ ਹੀ ਪਿਆ ਮੈਨੂੰ ਲੱਗਦਾ ਕਈਆਂ ਦੇ ਨਾਨ ਅਪ੍ਰੈਲ 2000 ਤੋਂ ਉੱਪਰ ਵੀ ਨਿਕਲੇ ਤੇ ਕਈਆਂ ਦੇ ਐਤਕੀ ਉਦੋਂ ਨਾ ਐਨ ਵੀ ਪਈ ਸੀ ਠੀਕ ਹੈ ਇਸ ਸਾਲ ਹਾਂਜੀ ਹਾਂਜੀ ਜਦੋਂ ਫੁੱਲ ਲੱਗੇ ਸੀਗੇ ਹਾਂਜੀ ਜਿਹੜੇ ਸ਼ੁਰੂਆਤ ਏਰੀਏ 'ਚ ਉਹ ਪਈ ਆ ਤਕਰੀਬਨ ਉਦੋਂ ਫੁੱਲ ਲੱਗੇ ਹੀ ਸੀਗੇ ਹਾਂਜੀ ਹਾਂਜੀ ਬਲੂਮ ਹੋਇਆ ਹੀ ਸੀ ਹਾਂ ਉਦੋਂ ਹੀ ਨਿਕਲ ਗਏ ਉਹ ਬਸ ਉਹ ਲੱਥ ਗਏ ਹਾਂਜੀ ਹਾਂਜੀ ਭਾਵੇਂ ਬਰੀਕ ਵੀ ਪਵੇ ਜਦੋਂ ਉਹਦੇ 'ਚ ਕੋਈ ਫੁੱਲ ਤਾਂ ਉਦਾਂ ਹੀ ਟਿਕਿਆ ਹੀ ਹੁੰਦਾ ਉੱਤੇ ਹਾਂਜੀ ਇਦਾਂ ਹੀ ਆ ਤਾਂ ਉਹ ਤਾਂ ਉਸ ਲਈ ਲੈ ਗਿਆ ਉਦੋਂ ਹੀ ਲੈ ਗਿਆ ਹਾਂਜੀ ਸਭ ਤੋਂ ਕੋਮਲ ਚੀਜ਼ਾਂ ਚੋਂ ਇੱਕ ਆ ਬਿਲਕੁਲ 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 ਓਵਰਆਲ ਠੀਕ ਆ ਬਦਾਮਾਂ ਦੀ ਪ੍ਰੋਡਕਸ਼ਨ ਬਦਾਮ ਜਿੱਦਾਂ ਕਹਿੰਦੇ ਨੇ ਬੱਚੇ ਪਾਲਣ ਵਾਲਾ ਕੰਮ ਆ ਬਹੁਤ ਟੈਨਸ਼ਨ ਮੰਗਦੇ ਕਿੰਨੇ ਸਾਲ ਦੇ ਇਹ 9 ਸਾਲ 9ਵੇਂ ਸਾਲ ਚ 9ਵੇਂ ਸਾਲ ਚ ਠੀਕ ਆ ਸੋ ਸੁਣਿਆ ਚਲੋ ਵਧੀਆ ਹੈ ਸਾਰਾ ਤੇ ਇਸ ਵਾਰ ਜਦੋਂ ਤੁਸੀਂ ਕਰਦੇ ਸੀ ਕਿਉਂਕਿ ਇਹ ਵੀ ਰੌਲਾ ਬਹੁਤ ਸੀਗਾ ਵੀ ਬਜਟ ਦਾ ਕਿੱਦਾਂ ਹੋਊਗਾ ਕਿਵੇਂ ਸਾਰਾ ਕੁਝ ਮੇਨਟੇਨ ਕਰਨਾ ਆ ਕਿਤੇ ਕੋਈ ਕਾਰਨਰ ਕੱਟ ਕੀਤਾ ਸੀਗਾ ਕੁਝ ਘਟਾਇਆ ਸੀ ਕੁਝ ਵਧਾਇਆ ਸੀਗਾ ਜਿੱਦਾਂ ਪਹਿਲੇ ਸੀਜ਼ਨਾਂ 'ਚ ਕਰਦੇ ਰਹੇ ਆ ਵੀ ਉਦਾਂ ਹੀ ਇਹਨਾਂ ਦੀ ਦੇਖਭਾਲ ਕੀਤੀ ਹੈ ਉਦਾਂ ਹੀ ਕੀਤੀ ਦੇਖਭਾਲ ਮਤਲਬ ਔਖੇ ਸੌਖੇ ਹੋ ਗਏ ਕਾਰਤ ਲਈ ਫਿਰ ਹਾਂਜੀ ਰੈਗੂਲਰ ਹੁਣ ਫਰਟੀਲਾਈਜ਼ਰ ਜੇ ਆਪਾਂ ਅੱਗੇ ਵੀ ਗੱਲ ਕਰ ਰਹੇ ਜੇ ਤੁਸੀਂ ਕਾਰਨਰ ਕੱਟ ਕਰਤਾ ਤਾਂ ਅਗਲੇ ਸਾਲ ਦਾ ਤੁਹਾਡਾ ਫਿਰ ਉਹ ਚੋਂ ਕੱਟ ਹੋਣਾ ਹੀ ਹੈ ਤਕਰੀਬਨ ਪ੍ਰੋਡਕਸ਼ਨ ਵਾਸਤੇ ਤਾਂ ਹੋਰ ਪਾਸਿਓਂ ਕਾਰਨਰ ਕੱਟ ਕਰਤੇ ਸੀ ਪਰ ਖੇਤੀਬਾੜੀ 'ਚ ਨਹੀਂ ਕੀਤੇ ਠੀਕ ਆ ਬਈ ਉਧਰਲਾ ਮਨੀ ਜਿਹੜੀ ਸੇਵ ਕੀਤੀ ਉਹ ਇੱਧਰ ਲਾਈ ਆ ਫਿਰ ਘਰ ਦੇ ਕੰਮਾਂ 'ਚ ਥੋੜਾ ਜਿਹਾ ਦੱਸਤਾ ਸੀ ਸਾਰਿਆਂ ਨੂੰ ਭਾਈ ਵੀ ਇਹਨਾਂ ਨੂੰ ਹੱਥ ਥੋੜਾ ਜਿਹੜਾ ਘੁੱਟ ਕੇ ਚਲੋ ਹਾਂ ਸਿੱਧੀ ਗੱਲ ਆ ਨਹੀਂ ਦੇਖੋ ਇਹ ਤਾਂ ਸਮੇਂ ਦੀ ਮੰਗ ਆ ਹਾਂਜੀ ਬਿਲਕੁਲ ਸਮੇਂ ਦੀ ਪਰ ਹਰ ਇੱਕ ਦੇ ਵੱਸ ਦੀ ਵੀ ਗੱਲ ਦੀ ਨਹੀਂ ਬਹੁਤ ਨਹੀਂ ਆਪਾਂ ਵੀ ਇਸ ਗੱਲ ਚੋਂ ਨਿਕਲਦੇ ਆ ਜਦੋਂ ਹਰੇਕ ਮਹੀਨੇ ਟੇਕ ਕੇਅਰ ਕਰਦੇ ਆ ਬਿੱਲਾਂ ਦੀ ਜਾਂ ਹੋਰ ਤਾਂ ਦੇਖੀਦਾ ਵੀ ਆਪਾਂ ਇਸ ਮਹੀਨੇ ਤਾਂ ਕਾਫੀ ਖਰਚਾ ਹੋਇਆ ਪਿਆ ਪਰ ਸਾਡਾ ਇੱਧਰ ਓਵਰਆਲ ਜਿੱਥੇ ਅਸੀਂ ਹੈਗੇ ਆ ਪਾਣੀ ਦਾ ਖਰਚਾ ਬਿਜਲੀ ਦਾ ਖਰਚਾ ਬਹੁਤ ਘੱਟ ਆ ਕਿਉਂ FID ਦਾ ਪਾਣੀ ਕਾਫੀ ਸੀਗਾ ਇਹ ਵੀ ਹੁਣ ਜਿੱਥੇ ਇੱਕ ਸਾਲ ਜਦੋਂ ਮੈਨੂੰ ਚੇਤਾ ਆ ਵੀ ਜਦੋਂ ਡਰਾਊਟ ਆਇਆ ਸੀ ਮੇਰਾ ਖਿਆਲ ਹਾਂਜੀ ਤੇ ਉਦੋਂ ਮੇਰਾ ਬਿਜਲੀ ਦਾ ਬਿੱਲ 20,000 ਤੋਂ ਉੱਪਰ ਸੀਗਾ ਤੇ ਐਤਕੀ ਮੇਰਾ ਖਿਆਲ ਆ ਵੀ $7,000 ਹੋਊਗਾ ਨਾਲੇ ਹੁਣ ਤਾਂ ਉਹ ਭਾਅ ਕਿੰਨਾ ਮਹਿੰਗਾ ਆ ਬਿਜਲੀ ਦਾ ਹਾਂਜੀ ਤੇ FID ਕਰਕੇ ਸਾਨੂੰ ਬਹੁਤ ਫਰਕ ਆ ਪਾਣੀ ਦਾ ਫਿਰ ਤਾਂ ਜਿੰਦੇ ਵਾਸਤੇ ਰਹਿਣਾ FID ਵਾਲੇ ਤੇ ਜੀ ਬਸ ਜੀ ਬਸਦੇ ਰਹਿਣ ਉਹਦਾ ਜਿਹੜਾ ਕਹਿੰਦੇ ਆ ਨਾ ਵੀ ਵਧਾਉਣੇ ਆ $10 ਉਹ ਦੇਣੇ ਫਾਇਦੇਮੰਦ ਹੀ ਹੁੰਦੇ ਕਈ ਵਾਰੀ ਸੋਚੀਦਾ ਤਾਂ ਹੈ ਵੀ ਚਲੋ ਜੇ ਦੇਣੇ ਪੈਣ ਲੌਂਗ ਰਨ 'ਚ ਵੱਧ ਜਾਣੇ ਆ ਜਿਹਦਾ ਹੁਣ 100 ਏਕੜ ਆ ਉਹਨੂੰ $1,000 ਹੋ ਗਿਆ ਪਰ ਫਿਰ ਮੈਨੂੰ ਲੱਗਦਾ ਤਾਂ ਹੀ ਸਰਬਜੀਤ ਸਿੰਘ ਜੀ ਵੀ ਭਾਅ ਵੀ ਇੱਥੇ ਜ਼ਮੀਨਾਂ ਦਾ ਜ਼ਿਆਦਾ ਹੈ ਜਿਹਨੂੰ FID ਦਾ ਪਾਣੀ ਲੱਗਦਾ FID ਨੂੰ ਤਾਂ ਤੁਹਾਨੂੰ ਪਤਾ ਹੀ ਉਹਦਾ ਖੇਤ ਤਕਰੀਬਨ ਟਿਕਦੇ ਹੀ ਨਹੀਂ ਤਕਰੀਬਨ ਜਿੰਨੇ ਸੇਲ ਤੇ ਆਉਂਦੇ ਆ ਮੋਸਟਲੀ FID ਜਿੰਨੀ ਜ਼ਮੀਨ ਵੀ ਅਸੀਂ ਦੇਖਦੇ ਆ ਕਦੇ ਸੇਲ ਤੇ ਆਉਂਦੀ ਆ ਤਾਂ ਦੂਜੇ ਤੀਜੇ ਦਿਨ ਤਕਰੀਬਨ ਵਿਕ ਜਾਂਦੀ ਆ ਇਹੀ ਕਾਰਨ ਹਾਂਜੀ ਪਾਣੀ ਦਾ ਬਹੁਤ ਵੱਡਾ ਕਾਰਨ ਪਾਣੀ ਤੋਂ ਬਗੈਰ ਕੁਝ ਵੀ ਨਹੀਂ ਹਾਂਜੀ ਪਾਣੀ ਬਹੁਤ ਤਾਂ ਫੇਰ ਤੁਸੀਂ ਕੋਰਨਰ ਕੱਟ ਵਾਲੀ ਗੱਲ ਏਦਾਂ ਨਾ ਵੀ ਜੇ ਦੇਖ ਲਓ ਵੀ ਹੁਣ ਆਪਾਂ ਖੇਤ 'ਚ ਡਿਸਕ ਮਾਰਨੀ ਆ ਹੁਣ ਕੱਲੀ ਡਿਸਕ ਹੀ ਨਹੀਂ ਮਾਰ ਦੇਣੀ ਉਹਦੇ ਨਾਲ ਆਪਾਂ 3 ਕੰਮ ਕਰ ਲੈਣੇ ਆ ਵੀ ਡਿਸਕ ਵੀ ਮਾਰ ਲਈ ਪਾਣੀ ਗਰੇਪਾਂ ਨੂੰ ਲਾਉਣ ਨੂੰ ਅੰਗੂਰਾਂ ਨੂੰ ਫਰੋ ਵੀ ਕੱਢ ਲਈ ਉਹਦੀਆਂ ਛਿਟੀਆਂ ਵੀ ਕੱਟ ਲਈਆਂ ਤੇ ਜੇ ਮਹੀਨੇ 'ਚ ਹੁਣ ਆਪਾਂ ਪਾਣੀ ਲਾ ਕੇ ਇੱਕੋ ਵਾਰੀ ਇਹ 3 ਕੰਮ ਕਰ ਲਈਦੇ ਆ ਨਹੀਂ ਤਾਂ ਪਹਿਲਾਂ ਡਿਸਕ ਮਾਰੋ ਫੇਰ ਫਰੋ ਕੱਢੋ ਪਾਣੀ ਲਾਉਣ ਵਾਸਤੇ ਫਿਰ ਛਿਟੀਆਂ ਕੱਟੋ ਫਿਰ 3 ਕੰਮ ਹੋ ਗਏ ਇੱਕੋ ਜੀ ਟਰੈਕਟਰ ਮਗਰ ਏਦਾਂ ਹੀ ਸੈੱਟ ਕੀਤਾ ਵੀ ਇੱਕੋ ਵਾਰੀ ਕਰਨੀ ਆ 3 ਕੰਮ ਉਹ ਫਿਰ ਇਨੋਵੇਸ਼ਨ ਤਾਂ ਨਾਲ ਕਰਨੀ ਪੈਂਦੀ ਆ ਡੀਜ਼ਲ ਦਾ ਕਾਫੀ ਇਸ ਨਾਲ ਬਚਾਅ ਕਰ ਲੈਂਦੇ ਆ ਉਹਨੇ ਨਾਲ ਨਹੀਂ ਤਾਂ ਫਿਰ ਜਿੰਨੀ ਵਾਰੀ ਟਰੈਕਟਰ ਚੱਲਣਾ ਹੁਣ ਤਾਂ ਫਿਰ ਸਭ ਕੁਝ ਛਕਣਾ ਹੀ ਆ ਨਾਲੇ ਆਪਣਾ ਟਾਈਮ ਕੰਜ਼ਿਊਮਿੰਗ ਬਹੁਤ ਆ ਹਾਂਜੀ ਉਹ ਤਾਂ ਹੈ ਹੀ ਕਾਫੀ ਕੋਰਨਰ ਕੱਟ ਲੇਬਰ 'ਚ ਵੀ ਦੇਖੀਦਾ ਵੀ ਹੁਣ ਸੌਗੀ ਜਿਹੜੀ ਆ ਉਹ ਮਸ਼ੀਨਾਂ ਤੜਾਈਏ ਤਾਂ ਹੱਥੀਂ ਤੜਾਈਏ ਫਰਕ ਆ ਬਹੁਤ ਫਰਕ ਆ ਪਰ ਕਈ ਵਾਰ ਸੋਚੀਦਾ ਯਾਰ ਮਸ਼ੀਨ ਨਾਲ ਲੇਬਰ ਵਾਲੀ ਫਿਰ ਮੈਨੂਅਲ ਮਹਿੰਗੀ ਹੋਣੀ ਆ ਮੈਨੂਅਲ ਮਹਿੰਗੀ ਆ ਜਿਹਦਾ ਹੁਣ ਦੁਗਣੀ ਤਿਗਣੀ ਦਾ ਫਰਕ ਪੈਂਦਾ ਜਾਂ ਕਿਦਾਂ ਤਕਰੀਬਨ ਦੁੱਗਣੀ ਤੋਂ ਵੀ ਉੱਪਰ ਹੀ ਆ ਦੁਗਣੇ 2.5 ਹੀ ਹੋ ਜਾਂਦਾ ਪਰ ਉਹ ਦੇਖਦਾ ਉਹ 'ਚ ਕਰੱਪ ਦਾ ਬਹੁਤ ਫਰਕ ਆ ਅੱਛਾ ਜੀ ਹਾਂਜੀ ਸਾਡਾ ਇੱਕ ਖੇਤ ਅਸੀਂ ਕਦੀ ਨਹੀਂ ਮਸ਼ੀਨਾਂ ਤੋੜਿਆ ਤੇ ਉਹ ਤਾਂ ਆਲਮੋਸਟ 3 ਟਨ ਹੀ ਹੁੰਦਾ ਅੱਛਾ ਮਸ਼ੀਨ ਵਾਲੇ 'ਚ ਘੱਟ ਆਉਂਦਾ ਹਾਂਜੀ ਮਸ਼ੀਨ 'ਚ ਫਿਰ 1 ਸਾਲ ਤੱਕ ਰੜਕ ਖਾਈ ਜਾਂਦਾ ਅਕਸਰ ਬੂਟੇ ਨੇ ਹਿੱਲਣਾ ਤੇ ਕੋਈ ਛਿਟੀ ਵਾਧੂ ਘਾਟੀ ਟੁੱਟ ਗਈ ਜਿਹੜੇ ਹੱਥ ਵਾਲੇ ਆ ਉਹ ਤਾਂ ਜਿੰਨੀਆਂ ਉੱਤੇ ਲੱਗੀਆਂ ਉੱਤੇ ਹੀ ਆ ਬੂਟੇ ਨੇ ਉਹ ਫਿਰ ਵੈਲਿਊ ਕਵਰ ਨਹੀਂ ਹੁੰਦੀ ਫਿਰ ਮੈਨੂਅਲ ਕਰਕੇ ਹੋ ਜਾਂਦੀ ਆ ਪਰ ਮੈਂ ਜੇ ਬੂਟਿਆਂ ਨੂੰ ਦੇਖਦਾ ਹਾਂ ਕਈ ਵਾਰੀ ਫਿਰ ਸੋਚਦਾ ਹੁੰਦਾ ਯਾਰ ਹੱਥ ਨਾਲ ਤੜਾ ਲੈਂਦੇ ਪਰ ਜੇ ਤੁਸੀਂ ਟਾਈਮ ਕੰਜ਼ਿਊਮਿੰਗ ਜਾਂ ਲੇਬਰ ਵਾਈਜ਼ ਦੇਖ ਲੈਂਦੇ ਆਪਾਂ ਉਹ ਜਦੋਂ ਹੁਣ ਐਤਕੀ ਮੌਸਮ ਠੰਡਾ ਰਿਹਾ ਸੌਗੀ ਵੇਲੇ ਜੀ ਸੁੱਕਣ ਵੇਲੇ ਵਿੱਚੇ ਮੀਂਹ ਵੀ ਆ ਗਏ ਸੀਗੇ ਇਹਨਾਂ ਨੇ ਟਾਈਮ ਨਾਲ ਤੋੜ ਲਈ ਸੀਗੀ ਤੇ ਉਹ ਨਹੀਂ ਚੱਕ ਲਈ
ਹਾਂ ਤੇ ਇੱਧਰ ਆਪਣੇ ਜਿਹੜਾ ਮੀਂਹ ਪਿਆ ਸੀ ਬਹੁਤ ਜ਼ਿਆਦਾ, ਹਾਂਜੀ ਸਾਡੇ ਤਾਂ ਬਹੁਤ ਘੱਟ ਪਿਆ ਕਰਮਨ ਏਰੀਏ 'ਚ, ਇੱਧਰ ਸੈਂਗਰ ਸੈਲਮਾ ਕਰਾਦਰ ਏਰੀਏ 'ਚ ਆਲਮੋਸਟ 2 ਇੰਚ ਦੇ ਲਾਗੇ ਮੀਂਹ ਪਿਆ। ਆ ਹੁਣੇ ਪਿਛਲੇ ਵੀਕ 2 ਵੀਕ ਦੀ ਉਹੀ ਗੱਲ ਆ। ਹਾਂਜੀ, ਨਹੀਂ ਉਹ ਜਿਹੜਾ ਪਹਿਲਾਂ ਪੈ ਉਸ ਗਿਆ ਤੋਂ ਸੀ ਪਹਿਲਾਂ ਵੀ ਸਤੰਬਰ 'ਚ, ਪਿਆ। ਹਾਂ ਉਹਦੇ ਹੂੰ ਨਾਲ ਤਾਂ ਉਹਨਾਂ ਕਿਸਾਨਾਂ ਦੀ ਤਾਂ ਸੌਗੀ ਕਾਫੀ ਖਰਾਬ ਹੋਈ ਪਈ ਆ, ਉਦੋਂ ਟੁੱਟੀ ਸੀ ਸੌਗੀ, ਹਾਂ ਤੇ ਉੱਤੇ ਮੀਂਹ ਇੰਨਾ ਪੈ ਗਿਆ 2 ਇੰਚ 1.5 ਇੰਚ, ਉਹ ਤਾਂ ਗਲ ਗਈ ਹੋਣੀ। ਯਾਰ ਕਈਆਂ ਦੀ ਤਾਂ ਮੈਨੂੰ ਸੁਣਨ ਵਿੱਚ ਆਇਆ ਵੀ ਉਹਨਾਂ ਨੂੰ ਇੰਸ਼ੋਰੈਂਸ ਨੇ 100% ਕਰਤੀ ਸੀ। ਅੱਛਾ ਹਾਂਜੀ, ਕਵਰੇਜ। ਨਹੀਂ ਉਹ ਵੀ 100% ਵੀ ਡੈਮੇਜ ਆ, ਉਹਦੇ ਕੁਝ ਨਹੀਂ ਕਰ ਸਕਦੇ। ਅੱਛਾ ਤੇ ਉਹਦੇ ਫਿਰ ਮਿਲਨੇ ਵੀ 80% ਹੀ ਹੁੰਦੇ ਆ ਜਾਂ ਹਾਂਜੀ 80% 70-80% ਮਿਲਦੇ ਤੁਹਾਡਾ ਆ? ਕ੍ਰਪ ਦੇ ਹਿਸਾਬ ਨਾਲ ਮਿਲਣੇ ਆ, ਉਹ ਵੀ ਪੁਰਾਣੀ ਐਵਰੇਜ ਦੇ ਹਿਸਾਬ ਨਾਲ ਪੁਰਾਣੀ ਐਵਰੇਜ ਨਾਲ, ਉਹ ਤਾਂ ਜਾਣੀ ਕਿ ਇੱਕ ਕਹਿੰਦੇ ਆ ਵੀ ਝਟਕਾ ਹੀ ਆ ਫਿਰ ਤਾਂ। ਝਟਕਾ ਆ। ਤੇ ਉਹ ਜਿਹੜੀ ਇਹ ਸੌਗੀ ਸੀ, ਇਹ ਵੀ ਤਾਂ ਨਾ ਵੀ ਜੇ ਤੁਸੀਂ 2 ਦਿਨ ਹੋਏ ਅੰਗੂਰ ਤੋੜਿਆਂ ਨੂੰ, 3 ਦਿਨ ਹੂੰ ਤੇ ਮੀਂਹ ਪੈ ਗਿਆ ਇੰਨਾ, ਹੂੰ ਉਹਦਾ ਬਚਾਅ ਕਰਨਾ ਔਖਾ। ਜੇ 8 ਦਿਨ ਬਾਅਦ ਮੀਂਹ ਪੈ ਗਿਆ, ਉਹਨੂੰ ਤੁਸੀਂ ਅਲੱਦ ਸਕਦੇ ਆ, ਬਚਾ ਸਕਦੇ ਸੁਕਾ ਸਕਦੇ ਆ। ਤੇ ਜਿਹੜੇ ਬਿਲਕੁਲ ਤੁਸੀਂ ਤੋੜੇ ਹੀ ਆ ਹਜੇ ਅੱਜ ਤਾਂ ਕੱਲ ਨੂੰ, ਹੂੰ ਤੇ ਉਹ ਹੁਣ ਗੁੱਛੇ ਹੁੰਦੇ ਆ ਏਡੇ ਏਡੇ, ਹੂੰ ਇੰਚ ਮੀਂਹ ਪੈ ਗਿਆ, ਤੁਸੀਂ ਆਪੇ ਲਾ ਲਓ ਵੀ ਜੇ ਡੁੱਬ ਹੀ ਜਾਣੇ ਉਹ ਤਾਂ ਜੇ ਪਾਣੀ ਨਾਲ। ਹਫਤਾ ਹਿਲਾਇਆ ਨਾ, ਉਹ 2-3 ਦਿਨ ਪੇਪਰ ਨੂੰ ਹਿਲਾਇਆ ਨਾ, ਉਹ ਉੱਲੀ ਤਾਂ ਲੱਗ ਗਲ ਗਿਆ ਉਹ। ਅੱਛਾ ਤੇ ਜਦੋਂ ਹੁਣ ਮੀਂਹ ਆਉਣ ਤੋਂ ਪਹਿਲਾਂ ਉਦੋਂ ਜਦੋਂ ਇਸ ਵਾਰ ਹੋਇਆ ਸੀਗਾ, ਤੁਸੀਂ ਵੀ ਉਹਨਾਂ ਨੂੰ ਦੁਬਾਰਾ ਕਵਰ ਕਰਨਾ ਪਿਆ ਤੁਹਾਨੂੰ ਵੀ? ਨਹੀਂ ਅਸੀਂ ਤਕਰੀਬਨ, ਹਾਂਜੀ ਜਦੋਂ ਮੀਂਹ ਇਹ ਵੀ ਹੁਣ ਫਿਰ ਐਕਸਟਰਾ ਲੇਬਰ ਖਰਚਾ ਹੀ ਆ। ਉਹ ਅਸੀਂ ਤਕਰੀਬਨ ਮੇਰਾ ਖਿਆਲ 15 ਏਕੜਾਂ ਦੀਆਂ ਜਿਹੜੀਆਂ ਸੀਗੀਆਂ, ਉਹ ਅਸੀਂ ਟਰੇਆਂ ਥੋੜੇ ਥੋੜੇ ਗਿੱਲੇ ਸੀਗੇ, ਹਾਂ ਫਿਰ ਰੋਲ ਕਰਤੀਆਂ। ਅੱਛਾ ਰੋਲ ਕਰਤੀਆਂ, ਫਿਰ ਜਿੱਦਣ ਮੁੜ ਕੇ ਬਾਕੀ ਚੱਕਣ ਲੱਗ ਪਈਦਾ, ਹਾਂ ਤੇ ਉਹ ਫਿਰ ਖੋਲ ਦਿੱਤੀਆਂ ਟਰੇਆਂ, ਹੂੰ ਤੇ ਉਹਦੇ ਵਿੱਚ ਪਈਆਂ ਖੇਤ 'ਚ ਹੀ ਰਹਿੰਦੀਆਂ, ਪਈਆਂ ਖੇਤ 'ਚ ਹੀ। ਉੱਤੇ ਪਾਣੀ ਪਈ ਜਾਣਾ। ਹਾਂਜੀ, ਉੱਤੇ ਮੀਂਹ ਪੈ ਗਿਆ, ਰੋਲ ਕੀਤੀ ਉਹਦਾ ਇਹ ਹੈਗਾ ਵੀ ਜੇ ਤੁਹਾਡੀ ਸੌਗੀ 60% ਸੁੱਕ ਗਈ ਆ ਨਾ, ਹੂੰ ਤੇ ਮੈਂ ਰეკਮੈਂਡ ਇਹ ਕਰਦਾ ਉਹਨੂੰ ਰੋਲ ਕਰ ਦਿਓ। ਕਿੰਨੇ ਕੁ ਦਿਨ ਦੇ ਵਿੱਚ 60% ਸੁੱਕ ਜਾਂਦੀ? ਹਫ਼ਤਾ? 8-9 ਦਿਨਾਂ 'ਚ ਹੋ ਜਾਂਦੀ ਆ, 8 ਜਦੋਂ ਸਮਝ ਲਓ ਬਰਾਊਨ ਜੇ ਹੋਣ ਲੱਗ ਪਈ ਉੱਪਰੋਂ, ਰੋਲ ਇੰਨੀ ਗਿੱਲੀ ਵੀ ਨਹੀਂ ਕਰਨੀ, ਉਹ ਫਿਰ ਫਰਮੈਂਟੇਸ਼ਨ ਕਰਨ ਲੱਗ ਪੈਂਦੀ, ਸਮੈਲ ਆਉਣ ਲੱਗ ਪੈਂਦੀ ਆ। ਪਰ ਐਂ ਵੀ ਜੇ ਹੁਣ ਅੱਜ ਰਾਤ ਨੂੰ ਪਤਾ ਵੀ ਮੀਂਹ ਸਾਡੇ 70% ਪੈਣਾ, ਤੁਹਾਨੂੰ ਪਤਾ ਹੀ ਅੱਜ ਕੱਲ ਦਾ ਮੀਂਹ ਕਿਤੇ ਤਾਂ ਪੈ ਜਾਣਾ ਇੰਚ, ਤੇ ਕਿਤੇ 2 ਛਿੱਟਾਂ ਵੀ ਨਹੀਂ ਪੈਣੀਆਂ। ਹਾਂਜੀ ਪਰ ਜੇ ਤੁਸੀਂ ਚਾਂਸ ਲੈ ਲੈਣਾ ਵੀ ਉਹਨੂੰ ਕਵਰ ਕਰ ਲਿਆ, ਰੋਲ ਕਰਕੇ ਰੱਖ ਲਈ ਆ, ਤੇ ਫਿਰ 2-3 ਦਿਨਾਂ ਬਾਅਦ ਧੁੱਪ ਨਿਕਲੇ ਤੇ ਉਹਨੂੰ ਖੋਲ ਦਿਓ। ਉਹ ਖਰਚਾ ਤਾਂ ਜ਼ਰੂਰ ਪੈਂਦਾ ਵੀ ਜੇ ਉਹਦੇ ਉੱਤੇ ਸੈਂਡ ਪੈ ਜਾਂਦੀ ਆ ਜਦੋਂ ਮੀਂਹ ਪੈ ਜਾਂਦਾ ਟਰੇਆਂ ਦੇ ਉੱਪਰ, ਕਿਉਂ ਮੀਂਹ ਜ਼ੋਰ ਨਾਲ ਪੈਣਾ ਪੇਪਰ ਤੇ ਹੀ ਆ, ਪੇਪਰ ਤੇ ਆ। ਉਹ ਸੈਂਡ ਉੱਪਰ ਪੈ ਜਾਣੀ, ਜਦੋਂ ਤੁਸੀਂ ਉੱਥੇ ਸੌਗੀ ਭੇਜਣੀ ਆ, ਉਹ ਇੰਸਪੈਕਟਰ ਜਿਹੜੇ ਆ ਜਦੋਂ ਉਹ ਦੇਖਦੇ ਆ ਵਿੱਚ ਸੈਂਡ ਆ, ਫਿਰ ਉਸੇ ਸੈਂਡ ਚੈੱਕ ਕਰਦੇ ਆ UST ਵਾਲੇ। ਅੱਛਾ, ਉਹਦੀ 5% ਤੱਕ ਲਿਮਟ ਹੁੰਦੀ ਆ। ਔਰ ਟੋਟਲ ਭਾਰ ਚੋਂ ਜਾਂ ਕਿੰਨੀ ਲੱਗੀ ਹੈ? ਸੈਂਪਲ ਚੋਂ। ਸੈਂਪਲ ਚੋਂ। ਤੇ ਜੇ ਹੁਣ ਤੁਹਾਡੀ ਉੱਥੇ ਆ ਗਈ 7 ਫਿਰ ਉਹ ਖਤਮ, ਸੈਂਡ, ਉਹ ਤੁਹਾਡੀ ਫੇਲ ਹੋ ਗਈ ਸੌਗੀ, ਤੇ ਉਹ ਫਿਰ ਲੈਣੀ ਨਹੀਂ ਉਹਨਾਂ ਨੇ। ਉਹ ਨਹੀਂ ਲੈ ਲੈਣੀ ਆ, ਉਹ ਤੁਹਾਡੀ ਫਿਰ ਰੀਕੰਡੀਸ਼ਨ ਹੋਊਗੀ, ਵਾਸ਼ ਐਂਡ ਡਰਾਈ ਉਹਨੂੰ ਕਹਿੰਦੇ ਆ। ਫਿਰ ਮਹਿੰਗਾ ਓਨਾ ਹੀ ਹੋ ਜਾਣਾ, ਉਹ ਹੁਣ ਉਹਨਾਂ ਤਾਂ ਕੱਟ ਹੋ ਜਾਣੇ ਪੈਸੇ ਫਿਰ। ਨਹੀਂ, ਉਹ ਤਾਂ 20% ਕਰਾਪ ਉੱਡ ਜਾਣਾ ਉਹ ਚੋਂ, ਕਿਉਂ ਹਾਂ ਤੁਸੀਂ ਜਿਹੜੇ ਉਹ ਰੀਕੰਡੀਸ਼ਨ ਨੂੰ ਭੇਜਦੇ ਆ, ਠੀਕ ਹੈ। ਤਾਂ ਉਹਨੂੰ ਵਾਸ਼ ਕਰਦੇ ਆ, ਉਹ ਡਰਾਈ ਕਰਦੇ ਆ। ਜੇ ਤਾਂ ਤੁਸੀਂ ਆਪੂ ਭੇਜੀ ਆ, ਤੁਸੀਂ ਕੰਟਰੋਲ ਕੀਤੀ ਉਹਦੀ ਮੋਇਸਚਰ ਵਗੈਰਾ ਸਾਰਾ ਕੁਝ, ਤੇ ਜਦੋਂ ਤੁਸੀਂ ਰੀਕੰਡੀਸ਼ਨਰ ਨੂੰ ਭੇਜਤਾ, ਉਹ ਹੋ ਸਕਦਾ ਵੀ -9 ਮੋਇਸਚਰ ਕਰ ਦੇਵੇ ਉਹ, ਕਿਉਂ ਉਹਦੀ ਤਾਂ ਡਰਾਇਰ ਨੇ ਸੁਕਾਉਣੀ ਆ, ਉਹਦੇ ਕੋਲ ਵੀ ਇਹਦਾ ਕੰਟਰੋਲ ਨਹੀਂ ਹੈਗਾ, ਤੇ ਫਿਰ ਉਹ ਤੋਂ ਤੁਸੀਂ 20% ਲੂਜ਼ ਕਰ ਜਾਂਦੇ ਆ ਮੋਸਟਲੀ। ਮੈਂ 1 ਸਾਲ ਮੇਰਾ ਹੋਇਆ ਸੀ ਇਦਾਂ ਹੋਇਆ ਸੀ। ਹਾਂਜੀ, ਕਿਹੜੀ ਈਅਰ ਸੀਗਾ ਉਹ ਮੇਰਾ ਖਿਆਲ 2019-18 ਦੀ ਗੱਲ ਆ। ਉਦੋਂ ਮੀਂਹ ਪੈ ਗਿਆ ਹਾਂਜੀ, ਤਾਂ। ਉਹ ਮੀਂਹ ਉਦੋਂ ਦਾ ਲਰਨ ਕੀਤਾ ਹੋਇਆ ਵੀ ਜਿੱਦਣ ਮੀਂਹ ਦੱਸਿਆ ਨਾ, ਉਦੋਂ ਰੋਲ ਕਰਾ ਦੀਦਾ, ਕਿਉਂ ਕਿੰਨਾ ਹੋਰ ਲੱਗ ਜੂ $5-4 ਪਰ ਉਹਦੇ ਉੱਤੇ ਸੈਂਡ 'ਚ ਫੇਲ ਨਹੀਂ ਹੋਊਗੀ। ਅੱਛਾ, ਹੁਣ ਜਿੰਨਾ ਦਾ ਮੀਂਹ ਦੇ ਕਰਕੇ ਇਹ ਇਕੱਲਾ ਰੇਜ਼ਨ ਨਾਲ ਨਹੀਂ, ਬਦਾਮਾਂ ਨਾਲ ਵੀ ਇਦਾਂ ਹੀ ਹੋਇਆ ਹੋਣਾ? ਹਾਂਜੀ, ਜਿਹੜਾ ਪਹਿਲਾ ਕਿਉਂਕਿ ਮੀਂਹ ਉਸੇ ਟਾਈਮ ਹੀ ਚੜਾਈ ਉਹ ਦੋਨਾਂ ਦੀ ਪੈਰਲਲ ਹੀ ਚੱਲ ਰਹੀ ਸੀਗੀ ਉਸ ਦਾ। ਜਿੱਧਰ ਜ਼ਿਆਦਾ ਮੀਂਹ ਪਿਆ, ਉਹ ਬਦਾਮ ਬਹੁਤ ਟਾਈਮ ਲੱਗਿਆ ਸੁੱਕਣ ਨੂੰ ਉਹਨਾਂ ਨੂੰ। ਅੱਛਾ। ਹਾਂਜੀ, ਉਹਨਾਂ ਨੂੰ ਕਾਫੀ ਵਾਰੀ ਉਹਨਾਂ ਨੂੰ ਫਿਰ ਲੱਦਣਾ ਪਿਆ। ਕਈ ਜਿਹੜੇ ਜੇ ਤਾਂ ਤੁਸੀਂ ਖੁੱਲੇ ਪਏ ਸੀ ਤੁਹਾਡੇ, ਅਜੇ ਇਕੱਠੇ ਨਹੀਂ ਸੀ ਕੀਤੇ। ਹਾਂ, ਉਹ ਉਹਨਾਂ ਵਿੱਚ ਵੀ ਥੋੜਾ ਜਿਹਾ ਬਚਾਅ ਹੈਗਾ, ਪਰ ਫੇਰ ਵੀ ਮੀਂਹ ਤਾਂ ਮੀਂਹ ਆ। ਮੀਂਹ ਗਿੱਲਾ ਪਾਣੀ, ਜਿੱਥੇ ਇੰਚ ਮੀਂਹ ਪੈ ਗਿਆ 1.5 ਇੰਚ, ਉੱਥੇ ਪਾਣੀ ਤਾਂ ਖੜਨਾ ਹੀ ਆ। ਖੜਨਾ। ਤਾਂ ਜਿਨ੍ਹਾਂ ਨੇ ਢੇਰੀਆਂ ਲਾਈਆਂ ਸੀ, ਉਹ ਵੀ ਇਦਾਂ ਹੀ ਸੀ। ਉਹ ਹੁਣ ਫੇਰ ਉਹਨਾਂ ਨੇ ਫੋਲੀਆਂ, ਫੋਲ ਕੇ ਫੇਰ ਐਕਸਟਰਾ ਲੇਬਰ ਪੈ ਗਈ। ਇੱਕ ਮਸ਼ੀਨ ਨੇ ਅਕਸਰ ਲੱਦਣੇ, ਕਿਹੜਾ ਆਪੋ ਹੱਥਾਂ ਨਾਲ ਲੱਦਣੇ ਇੰਨੇ ਹਾਰਾਂ ਦੇ ਹਾਰ। ਬਿਲਕੁਲ ਫੇਰ ਉਹ ਲੱਦੇ, ਮੁੜ ਕੇ ਫੇਰ ਚੱਕੇ। ਫਿਰ ਉਹਦੇ ਵਿੱਚੋਂ ਵੀ ਮੈਂ ਦੇਖਿਆ ਸੀ ਕਈ ਵਾਰੀ ਕਾਫੀ ਬਦਾਮ ਕਾਲੇ ਹੋ ਜਾਂਦੇ ਆ, ਉਹ ਗਲ ਜਾਂਦੇ ਆ। ਹਾਂਜੀ, ਜਿੱਦਾਂ ਉਹਨਾਂ ਦਾ ਰੰਗ ਜਿਹਾ ਚੇਂਜ ਹੁੰਦਾ, ਕਿ ਮੀਂਹ ਇੰਨਾ ਪੈ ਗਿਆ ਉਹਨਾਂ ਦੇ ਉੱਪਰ, ਉਹਨਾਂ ਨੇ ਅਕਸਰ ਬਹੁਤ ਹੋ ਗਈ, ਗਿੱਲੇ ਹੋ ਕੇ ਮੁੜ ਕੇ ਸੁੱਕੇ।
ਕਾਫੀ ਫਰਕ ਪੈ ਜਾਂਦਾ। ਕਿੱਥੇ ਉਦਾਂ ਸੁੱਕਣੇ, ਕਿਤੇ ਸਿੱਧੇ ਸੁੱਕੇ ਤੁਸੀਂ ਚੱਕ ਕੇ ਭੇਜਦੇ ਆ। ਹੂੰ, ਸੁੱਕੀ ਫਸਲ ਤਾਂ ਹਰੇਕ ਹੀ ਜਿਹੜੀ ਉਹ ਤਾਂ ਉਹ ਜਿਹੜੇ ਨੈਚੁਰਲ ਪ੍ਰੋਸੈਸ ਉਹ ਤਾਂ ਵਧੀਆ ਹੀ ਆ। ਉਹ ਤਾਂ ਸਾਰਾ ਵਧੀਆ ਵਧੀਆ। ਹੂੰ, ਹੁਣ ਵੀ ਜਿਹੜਾ ਮੀਂਹ ਪਿਆ ਹੈਗਾ, ਮੀਂਹ ਤਾਂ ਵਧੀਆ ਸੀ, ਚਲੋ ਮੀਂਹ ਤਾਂ ਪੈਣਾ ਚਾਹੀਦਾ, ਪਰ ਕਈਆਂ ਬਾਹਰਲੇ ਲੋਕਾਂ ਦੀ ਸੌਗੀ ਹਜੇ ਖੇਤਾਂ 'ਚ ਪਈ ਆ ਹੁਣ ਸੌਗੀ ਵੀ ਤੇ ਬਦਾਮ ਅੱਜ ਵੀ ਵੀ ਕਿ ਆਪਾਂ ਬਦਾਮ ਚੱਕ ਹੋ ਗਏ ਸਾਰੇ। ਬਦਾਮ ਵੀ ਮੈਂ ਦੇਖਦਾ ਸੀ, ਇੱਕ ਤਾਂ ਸਾਡੇ ਲਾਗੇ ਥੋੜੀ ਜਿਹੀ ਦੂਰ ਸੀ, ਸਵੇਰੇ ਮੈਂ ਦੇਖਿਆ ਸੀ ਉਹ ਖੇਤ ਝਾੜਿਆ ਸੀ ਬੰਦਾ ਕੱਲ। ਅੱਛਾ, ਉਹ ਪਤਾ ਨਹੀਂ ਕਿਹੜੀ ਵੈਰਾਈਟੀ ਸੀਗੀ, ਉਹ ਠੀਕ ਹੈ, ਝਾੜੀ ਹੋਣਾ ਮੀਂਹ ਤੋਂ ਬਾਅਦ 'ਚ, ਪਰ ਉਹ ਠੀਕ ਰਹਿ ਗਿਆ ਮੀਂਹ ਤੋਂ ਬਾਅਦ ਝਾੜੀ। ਹਾਂ, ਉਹ ਡਰਾਇਰ ਨੂੰ ਭੇਜੂਗਾ ਇਦਾਂ ਹੀ ਚੱਕ ਕੇ ਤਾਂ ਉਹ ਠੀਕ ਰਹਿਣਗੇ। ਜਿਹੜੇ ਹੁਣ ਮੀਂਹ ਦੇ ਵਿੱਚ ਪਏ ਰਹਿ ਗਏ ਲੋਕਾਂ ਦੇ, ਕਾਫੀ ਵੈਰਾਈਟੀਆਂ ਖੇਤਾਂ 'ਚ ਪਈਆਂ ਸੀ ਅਜੇ, ਆ ਜਿਹੜਾ ਮੀਂਹ ਪਿਆ ਠੀਕ ਹੈ, ਤੇ ਅੱਜ ਕਾਫੀ ਬੰਦੇ ਅਲੱਦ ਰਹੇ ਆ ਉਹਨਾਂ ਨੂੰ। ਠੀਕ ਹੈ। ਹਾਂਜੀ ਹਾਂਜੀ। ਸੋ ਇੱਕ ਤਾਂ ਇਹ ਹੋ ਗਿਆ ਵੀ ਯੀਲਡ ਘਟੂ, ਜਿਹੜੇ ਖਰਾਬ ਹੋਣੇ ਕੁਝ % ਲਾਸ ਹੋਊ, ਉਤੋਂ ਨਾਲ ਖਰਚਾ ਜਿਹੜਾ ਉਹਨਾਂ ਨੂੰ ਲੱਦਣ ਦਾ, ਇਕੱਠੇ ਕਰਨ ਦਾ, ਦੁਬਾਰਾ ਉਹ ਕਰਨ ਦਾ, ਉਹ ਵੱਖਰਾ ਹਾਂਜੀ, ਜਿਹੜਾ, ਉਹਨੂੰ ਫਿਰ ਤੇ ਰੀਕੰਡੀਸ਼ਨ ਨਾਲੇ ਜਿਹੜਾ ਸਟ੍ਰੈਸ ਹੋਣਾ ਉਹਦਾ ਤਾਂ ਕੋਈ ਲੇਖਾ ਜੋਖਾ ਹੀ ਨਹੀਂ। ਉਹ ਤਾਂ ਗੱਲ ਹੀ ਰਹਿਣ ਦਿਓ ਨਾ, ਉਹਦਾ ਤਾਂ ਨੀਂਦ ਨਹੀਂ ਆਉਂਦੀ। ਜਿਹੜੀ ਦਿਮਾਗ 'ਚ ਪ੍ਰੈਸ਼ਰ ਆ, ਉਹ ਤਾਂ ਮੇਰਾ ਕਹਿਣਾ ਵੀ ਜਿਹੜੀਆਂ ਉਹ ਚੀਜ਼ਾਂ ਉਹਨਾਂ ਨੂੰ ਵੀ ਜ਼ਿਆਦਾ ਹੈ, ਉਹ ਤੋਂ ਵੀ ਜ਼ਿਆਦਾ, ਉਹ ਤੋਂ ਜ਼ਿਆਦਾ। ਇਹ ਆ ਨਾ ਵੀ ਇਹ ਨੰਬਰ ਦਿਸ ਜਾਂਦੇ ਆਪਾਂ ਨੂੰ, ਆ ਵੀ ਇੰਨੇ ਹਜ਼ਾਰ ਲੱਗ ਗਿਆ ਜੀ, ਉਹ ਇੱਥੇ ਹੋ ਗਿਆ, ਵੀ ਇਹਦਾ ਕੋਈ ਨੰਬਰ ਹੀ ਨਹੀਂ ਹੈ ਨਾ। ਉਹ ਹਰੇਕ ਬੰਦਾ ਪਹਿਲਾਂ ਐਸਟੀਮੇਟ ਲਾਉਂਦਾ ਨਾ ਵੀ ਯਾਰ ਇੰਨੀ ਕੁ ਸੌਗੀ ਨਿਕਲ ਗਈ, ਇੰਨੇ ਕੁ ਬਦਾਮ ਨਿਕਲ ਗਿਆ, ਠੀਕ ਆ, ਆਪਣਾ ਲੈਵਲ ਜਿਹਾ ਸੈੱਟ ਹੋ ਜਾਣਾ ਦੇ ਲੈ ਕੇ। ਜਿੱਦਾਂ ਗੱਲ ਕਰਦੇ ਅੱਗੇ ਵੀ ਸੁਣਦੇ ਹੁੰਦੇ ਆ, ਭਾਜੀ ਜਸਵੀਰ ਹੋਣੀ ਅੱਗੇ ਦੱਸਦੇ ਹੁੰਦੇ ਆ ਗੱਲਾਂ, ਸੁਣਦੇ ਸਾਰਿਆਂ ਦੀਆਂ ਜੀ, ਪ੍ਰੋਗਰਾਮ ਇੱਥੇ ਕਰਦੇ ਆ, ਤੇ ਉਹ ਤਕਰੀਬਨ ਹਰੇਕ ਪਾਉਂਡ ਤੇ ਹਰੇਕ ਔਂਸ ਤੇ ਫਾਰਮਰ ਜਿਹੜਾ ਆਪਣਾ ਖਰਚਾ ਸੈੱਟ ਕਰਦਾ, ਤੇ ਜਿਲੇ ਉਹ ਦੇਖ ਲੈਂਦਾ ਵੀ ਮੇਰੀ ਫਸਲ ਚੱਕੀ ਗਈ ਆ, ਜਦੋਂ ਖੇਤ 'ਚ ਪਈ ਹੁੰਦੀ ਉਦੋਂ ਤੁਹਾਡੀ ਨਹੀਂ ਹੁੰਦੀ, ਜਿੰਨਾ ਚਿਰ ਚੱਕ ਕੇ ਉਹ ਜਾਂ ਤੁਹਾਡੇ ਅੰਦਰ ਨਹੀਂ ਰੱਖ ਹੁੰਦੀ, ਉਹ ਸੌਗੀ ਆ ਜਾਂ ਬਦਾਮ ਪ੍ਰੋਸੈਸ, ਫੇਰ ਤੁਸੀਂ ਕਹਿੰਦੇ ਵੀ ਹਾਂ ਵੀ ਇਸ ਵਾਰੀ ਅੱਜ ਇਹੋ ਮੇਰੀ ਸੀ ਜਿਹਦੇ ਚੱਕ ਹੋ ਗਏ। ਉਹਨਾਂ ਚਿਰ ਤਾਂ ਬੰਦਾ ਪਾਉਂਡ ਵੀ ਔਂਸ ਵੀ ਜਿੱਦਾਂ। ਅੱਛਾ, ਹੁਣ ਜਦੋਂ ਤੁਸੀਂ ਇਹ ਜਿੱਦਾਂ ਤੁਸੀਂ ਇਹ ਗੱਲ ਦੱਸ ਰਹੇ ਆ, ਵੀ ਰੋਚਕ ਗੱਲ ਆ, ਜਦੋਂ ਹੁਣ ਬਜਟਿੰਗ ਕਰਦਾ ਬੰਦਾ, ਇਹ ਆਸ ਲਾ ਕੇ ਚੱਲਦਾ ਆ, ਤੇ ਜ਼ਿਆਦਾ ਨੰਬਰ ਲਾ ਕੇ ਆਸ ਲਾ ਕੇ ਬਣਾਇਆ ਹੁੰਦੇ ਬਜਟ, ਕਿ ਥੋੜੇ ਰੱਖ ਕੇ, ਕਿ ਐਵਰੇਜ ਦੇ ਨਾਲ, ਕਿੱਦਾਂ ਕਿਸਾਨ ਸੋਚਦਾ ਕਿੱਦਾਂ ਫਿਰ ਇਸ ਚੀਜ਼? ਜ਼ਿਆਦਾ ਕਿਸਾਨ ਉਹਦਾ ਥੋੜਾ ਰੱਖ ਕੇ ਕਰਦੇ ਆ ਵੀ ਇੰਨੇ ਦੇ ਨਾਲ ਗੁਜ਼ਾਰਾ ਕਰਨਾ ਹੈ, ਇੰਨੇ ਨਾ ਕਰਨਾ, ਕਦੀ ਨਹੀਂ ਹਾਈ ਦੇ ਨੰਬਰ ਦਾ ਨਾਲ ਗੁਜ਼ਾਰਾ ਕਰਨਾ ਹੀ ਨਹੀਂ ਨਾ। ਕਿੰਨਾ 20% ਫਰਕ ਰੱਖ ਕੇ ਚੱਲਦੇ ਆ, ਘੱਟ 20 ਤੋਂ ਵੀ ਜ਼ਿਆਦਾ ਹੋ ਜਾ ਫਿਰ ਤਾਂ ਕਮਾਲ ਦੀ ਗੱਲ ਹੈ। ਵੀ ਉਸ ਤੋਂ ਵੱਧ ਆ ਜਾਵੇ ਖੁਸ਼ੀ ਵੀ ਬਹੁਤ ਹੁੰਦੀ ਆ। ਹਾਂਜੀ ਹਾਂਜੀ, ਪਰ ਕਦੀ ਨਹੀਂ ਓਵਰ ਐਸਟੀਮੇਟ ਨਹੀਂ। ਓਵਰ ਐਸਟੀਮੇਟ ਦੇ ਵਿੱਚ ਫਿਰ ਬੰਦਾ ਮਾਰ ਖਾ ਜਾਂਦਾ, ਰਗੜ ਹੋ ਜਾਂਦਾ। ਹਰੇਕ ਬੰਦਾ ਚਾਹੁੰਦਾ ਆ ਵੀ ਆਪਾਂ ਖਰਚਾ ਘੱਟ ਕਰਨਾ, ਤੇ ਜਦੋਂ ਕੋਈ ਵੀ ਫਸਲ ਤੋੜਦੇ ਐ ਹੀ ਆ ਸਾਰੀ ਏਦਾਂ ਹੀ। ਹਾਂਜੀ ਹਾਂ, ਜਿਹੜਾ ਰਿਸਕੀ ਕੰਮ ਆ, ਜਿਹੜੀ ਸੌਗੀ ਆ, ਉਹਦਾ ਥੋੜਾ ਜਿਹਾ ਜ਼ਿਆਦਾ ਆ। ਠੀਕ ਆ, ਤੇ ਇਸ ਵੇਲੇ ਇਹਦਾ ਭਾਅ ਕਿੱਦਾਂ ਚੱਲ ਰਿਹਾ ਆ? ਕਾਫੀ ਹੁਣ ਆਪਾਂ ਨੂੰ ਪਤਾ ਵੀ ਕੁਝ ਮਹੀਨੇ ਪਹਿਲਾਂ ਕਿੰਨਾ ਰੌਲਾ ਪਿਆ ਸੀ, ਜਿਹੜੇ ਉਹਨਾਂ ਦੇ ਨੈਸ ਦੀ ਰਿਪੋਰਟ ਆਈ ਸੀ, ਕਿੱਥੇ ਨੰਬਰ ਜਿਹੜੇ ਉਹ ਪਹੁੰਚਾਤੇ ਸੀ, ਅਸਲ 'ਚ ਉੱਥੇ ਨੰਬਰ ਹੈਗੇ ਆ ਕਿ ਨਹੀਂ? ਜਿੱਦਾਂ ਤੁਸੀਂ ਦੱਸਿਆ ਵੀ ਕਈ ਖੇਤਾਂ ਦੇ ਤੇ 50% ਯੀਲਡ ਘਟੀ ਹੋਈ ਹੈ, ਬਹੁਤ ਜ਼ਿਆਦਾ। ਹੌਲਰਾਂ ਨਾਲ ਵੀ ਇੱਕ ਦੋ ਨਾ ਮੇਰੀ ਗੱਲ ਹੋਈ ਸੀਗੀ ਵਾਲਿਆਂ ਨਾਲ, ਤਾਂ ਉਹ ਦੱਸਦੇ ਆ, ਕਹਿੰਦੇ ਵੀ ਸਾਡੇ ਕੋਲ ਜਿਹੜੇ ਖੇਤ ਚੋਂ ਕਿਸੇ ਚੋਂ 10-15 ਟਰੱਕ ਆਏ ਸੀ ਪਿਛਲੇ ਸਾਲ, ਤੇ ਜਿਹੜੇ ਝਾੜ ਦੇ ਬੰਦੇ ਉਹ ਵੀ ਦੱਸਦੇ ਵੀ ਅਸੀਂ ਪਿਛਲੇ ਇਸ ਖੇਤ ਚੋਂ 15 ਟਰੱਕ ਚੱਕੇ ਸੀ, ਐਤਕੀ 10 ਟਰੱਕ ਸੀਗੇ। ਬੱਲੇ ਬੱਲੇ, ਤੇ ਇੰਨਾ ਫਰਕ। ਹਾਂਜੀ ਹਾਂਜੀ, 30% ਤਾਂ ਨਾਰਮਲ ਹੀ ਆ, ਤੇ ਜਿਹੜੇ ਉਹ ਨੰਬਰ ਆਏ ਸੀ, ਜੇ ਆਪਾਂ 30% ਉਹ ਚੋਂ ਘਟਾਵਾਂਗੇ ਤਾਂ ਤੁਸੀਂ 2.7 ਤੇ ਆ ਜਾਂਦੀ ਗੱਲ ਫਿਰ। ਤੇ ਉਹ 3 ਤੇ ਕਹਿੰਦੇ ਸੀ, ਤਾਂ ਆਪਣੇ ਸਾਰੀ ਕਮਿਊਨਿਟੀ ਨੇ ਉੱਥੇ ਬੜਾ ਜ਼ੋਰ ਲਾਇਆ ਸੀ, ਆਪਣੇ ਬੰਦੇ ਬੜੇ ਪੁੱਜ ਕੇ ਗਏ, ਬਹੁਤ ਚੰਗੀ ਗੱਲ ਸੀ। ਹਾਂਜੀ, ਤੇ ਉਦਣ ਉਹ ਸਹੀ ਸੀਗਾ ਵੀ ਉਹ ਕਿੱਥੋਂ 3 ਬਿਲੀਅਨ ਪਾਉਂਡ ਸੀਗਾ, ਤਾਂ ਹੁਣ ਉਹਨਾਂ ਨੇ, ਮੈਨੂੰ ਏਦਾਂ ਲੱਗਦਾ ਵੀ ਜਿੱਦਾਂ ਤੁਹਾਡੇ ਖੇਤ 'ਚ ਵਧੇ ਆ, ਉਹ ਵਾਲੇ ਖੇਤ ਹੀ ਇਕੱਲੇ ਟੈਸਟ ਕਰ ਲਏ ਆ, ਦੂਜੇ ਨਹੀਂ ਕੀਤੇ ਉਹਨਾਂ ਨੇ। ਫਿਰ ਅਸਲ 'ਚ ਉਹ ਵੀ ਮੇਰਾ ਲੱਗਦਾ ਵੀ ਉਹ ਡਰਾਈਵ ਥਰੂ ਵਾਲੀ ਉਹਨਾਂ ਦੀ ਮੇਜਰਮੈਂਟ ਆ। ਖੇਤ ਦੇ ਵਿੱਚ ਜਿੱਥੇ ਆਪਾਂ ਗੱਲ ਕਰਦੇ ਆ ਵੀ ਖੇਤ ਸਾਰਾ ਇੱਕੋ ਜਿਹਾ ਨਹੀਂ ਹੁੰਦਾ, ਬਿਲਕੁਲ। ਬਾਹਰ ਹੋਰ ਦਿਖਦਾ, ਅੰਦਰ ਹੋਰ, ਬਾਹਰ ਹਵਾ ਪੈਂਦੀ ਆ, ਪੱਧਰੇ ਆ, ਤੁਹਾਡੀਆਂ ਛਿਟੀਆਂ ਥੱਲੇ ਲਮਕੀਆਂ, ਤੁਹਾਨੂੰ ਲੱਗਦਾ ਬਹੁਤ ਕਰੱਪ ਆ, ਹੁਮ ਘੱਟ ਆ। ਹਾਂਜੀ, ਜਦੋਂ ਖੇਤ ਦੇ ਵਿੱਚ ਜਾਂਦੇ ਆ, ਤੁਹਾਨੂੰ ਪਤਾ ਲੱਗ ਜਾਂਦਾ ਵੀ ਇੱਥੇ ਆ ਨਾ ਬੂਟਿਆਂ ਨੂੰ ਕਰੱਪ ਘੱਟ ਲੱਗਾ, ਤੇ ਉਹ ਮੈਨੂੰ ਲੱਗਦਾ ਵੀ ਬਾਹਰੋਂ ਵਾਲੇ ਸੀ ਬੰਦੇ ਸਾਰੇ ਮੇਜਰ ਕਰਨ ਵਾਲੇ। ਤੇ ਹੁਣ ਜਦੋਂ ਜਾਂ ਬਾਹਰੋਂ ਮੇਜਰ ਕਰਨ ਵਾਲੇ ਸੀ, ਜਾਂ ਕੋਈ ਨੰਬਰਾਂ ਦਾ ਹੇਰ ਫੇਰ ਸੀ, ਕੁਛ ਉਹਨੀ ਨੇ ਤਾਂ ਬਦਾਮਾਂ ਦੀ ਪ੍ਰਾਈਸ ਤਾਂ ਆਲਰੇਡੀ ਉਦੋਂ ਹੀ ਹਿੱਟ ਹੋ ਜਾਣੀ ਸੀ 350 ਨੂੰ, ਜਦੋਂ ਉਹ ਉਹਨਾਂ ਨੇ ਜਾਣ ਹੀ ਨਹੀਂ ਦਿੱਤੀ ਨਾ। ਉਹ ਤਾਂ ਦੇਖੋ ਹੁਣ ਇਹ ਤਾਂ ਹੁਣ ਇਹਦੇ ਵਿੱਚ ਸਭ ਨੂੰ ਹੀ ਪਤਾ ਵੀ ਫਾਇਦਾ ਕਿਹਦਾ ਸੀ ਉਹਦੇ ਚ। ਬਿਲਕੁਲ, ਉਹਦੇ ਵਿੱਚ ਤਾਂ ਪੂਰਾ ਫਾਇਦਾ ਸੀ ਉਹਨਾਂ ਦਾ, ਐਨ ਪੂਰਾ ਚਾੜ ਕੇ ਰੱਖਿਆ ਡੰਡਾ ਉਹਨਾਂ ਨੇ। ਉਹਨਾਂ ਨੂੰ ਵੀ ਕਿਸਾਨ ਦੇ ਕੋਲ ਨਹੀਂ, ਜੇਬ ਚ ਨਹੀਂ ਜਾਣ ਦੇਣੇ। ਉਹਨਾਂ ਨੂੰ ਪਤਾ ਜੇ ਕਿਸਾਨ ਨੂੰ 350 ਮਿਲ ਗਿਆ ਤਾਂ ਫੇਰ ਤਾਂ ਇਹ
ਜੇ ਤੁਹਾਨੂੰ ਪਤਾ ਹੀ ਆ, ਏਦਾਂ ਹੀ। ਤੇ ਬਹੁਤ ਉਹਨੀ ਉਹ ਵੱਡੀ ਮਿਸਟੇਕ ਸੀਗੀ ਉਹ। ਪਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਜਿਸ ਹਿਸਾਬ ਨਾਲ ਸਾਰਿਆਂ ਨੇ ਜ਼ੋਰ ਪਾਇਆ ਹੈਗਾ ਉਹਨਾਂ ਤੇ, ਪ੍ਰੈਸ਼ਰ ਬਣਾਇਆ ਹੈਗਾ, ਹਾਂ ਹੁਣ ਉਹ ਆਉਣ ਵਾਲੇ ਸਮੇਂ 'ਚ ਜ਼ਰੂਰ ਰਿਪੋਰਟ ਨੂੰ ਮੈਨੂੰ ਲੱਗਦਾ ਦੇਖਣਗੇ ਵੀ ਇਹ ਰਿਪੋਰਟ ਬਣਾਉਣੀ ਕਿੱਦਾਂ ਆ। ਵਾਚ ਕਰਕੇ ਵੀ ਥੋੜਾ। ਜੇ ਬਣਾਉਣੀ ਆ ਫੇਕ ਵੀ, ਤਾਂ ਵੀ ਇੰਨੀ ਵੀ ਨਾ ਫੇਕ ਬਣਾ ਦਈਏ ਵੀ ਕਿਸੇ ਨੂੰ ਕਿਸਾਨ ਸੁੱਤੇ ਨਹੀਂ ਹੈਗੇ ਹੁਣ। ਹਾਂਜੀ ਹਾਂਜੀ ਹੁਣ ਨਹੀਂ। ਸਾਰੇ ਬੰਦੇ ਅਕਸਰ ਨਿਗਾਹ ਰੱਖਦੇ ਆ ਉਸ ਗੱਲ ਤੇ। ਬਹੁਤ ਚੰਗੀ ਗੱਲ ਆ ਇਹਦੇ ਵਿੱਚ। ਕੀ ਪ੍ਰਾਈਸ ਕੀ ਰਿਹਾ ਇਸ ਵਾਰ ਇੰਡੀਪੈਂਡੈਂਸ? ਹੁਣ ਪ੍ਰਾਈਸ ਤਕਰੀਬਨ ਉਦਾਂ ਘਟ ਗਈ ਆ, 15 ਸੈਟ ਮੈਂ ਦੇਖਦਾ ਸੀਗਾ ਕੱਲ, ਠੀਕ ਆ। ਤੇ ਉਹਦਾ 285 ਤੇ ਵੀ ਰਹਿ ਗਈ ਪਿਛਲੇ ਮਹੀਨੇ ਤਾਂ। ਠੀਕ ਆ। ਤੇ ਹੁਣ ਤਕਰੀਬਨ ਮਾਨਵਰੇ ਨਾਨ ਅਪ੍ਰੈਲ ਦੀ ਮੈਂ ਦੇਖਦਾ 270 ਮੇਰਾ ਖਿਆਲ ਇੱਥੇ ਕਾ ਠੀਕ ਆ। ਜਿਹੜੇ ਵੱਡੇ ਆ, ਤੇ ਇੰਡੀਪੈਂਡੈਂਸ ਦੀ ਹੈਗੀ 260 265 280 ਨਾਨ ਅਪ੍ਰੈਲ, ਇਦਾਂ ਹੈਗੀ ਪ੍ਰਾਈਸ ਤਕਰੀਬਨ 2.5 ਤੋਂ ਉੱਤੇ ਹੀ ਆ। ਹਾਂਜੀ ਸੈੱਟ ਰਹੂਗੀ ਲੱਗਦਾ ਹੁਣ। ਪਿਛਲੇ ਸਾਲ ਨਾਲੋਂ ਵੱਧ ਹੈ? ਹਾਂਜੀ ਪਿਛਲੇ ਸਾਲ ਨਾਲੋਂ ਤਾਂ ਕਾਫੀ। ਅੱਧਾ ਕੁ ਡਾਲਰ ਵੱਧ ਆ? ਹਾਂਜੀ ਪਿਛਲੇ ਸਾਲ ਸਮਝ ਲਓ ਕਈਆਂ ਤਾਂ ਜਿਹੜੇ ਵਿਚਾਰਿਆਂ ਨੇ ਪੂਲ 'ਚ ਵੇਚੇ ਹੋਣੇ, ਮੈਂ ਦੇਖਦਾ ਸੀ ਪੜ੍ਹਦਾ ਸੀ ਰਿਪੋਰਟ ਤੇ, ਉਹਦਾ ਕਈਆਂ ਨੂੰ ਤਾਂ $2 ਮਿਲੇ ਆ। ਬੱਲੇ ਬੱਲੇ। ਤੇ ਹੁਣ ਪਿਛਲੇ ਸਾਲ ਅਸੀਂ ਵੀ 2.35 ਨੂੰ ਵੇਚੇ ਸੀਗੇ। ਤੇ ਇਸ ਕਰਕੇ ਕਾਫੀ ਫਰਕ ਆ ਐਤਕੀ, ਯਾਨੀ ਕਿ ਜੇ ਤੁਹਾਡੀ ਯੀਲਡ ਵੀ ਵਧੀਆ ਤਾਂ ਤੁਹਾਨੂੰ 30-35 ਸੈਂਟ ਵੀ ਉੱਪਰ ਮਿਲਦੇ ਆ ਤਾਂ ਤੁਸੀਂ ਬੰਦਾ ਕਹਿੰਦਾ ਵੀ ਠੀਕ ਆ, ਆਪਾਂ ਸੈਟਿਸਫਾਈ ਹੋ ਜਾਾਂਗੇ। ਪਰ ਇਹ ਆ ਵੀ ਹਰ ਇੱਕ ਦੇ ਲਈ ਉਹ ਸਿਚੁਏਸ਼ਨ ਟਰੂ ਨਹੀਂ ਹੈ ਨਾ। ਜਿਹੜੇ 40% ਕ੍ਰੌਪ ਲੂਜ਼ ਘਟ ਗਿਆ ਕਰਕੇ ਉਹਦੇ ਵਾਸਤੇ ਤਾਂ ਉਹ ਕੁਝ ਵੀ ਨਹੀਂ ਗੇ। ਕੁਛ ਵੀ ਨਹੀਂ, ਉਹਦੇ ਵਾਸਤੇ ਤਾਂ ਕੋਈ ਰਿਕਵਰੀ ਨਹੀਂ ਆ, ਉਹ ਤਾਂ ਪੱਲਿਓਂ ਪਵਾਈ ਹਾਂਜੀ ਆ। ਉਹ ਤਾਂ ਪੱਲਿਓਂ ਪਾ, ਕੋਈ ਰਿਕਵਰੀ ਨਹੀਂ। ਤੇ ਇਹੋ ਜਿਹੀ ਸਥਿਤੀ ਦੇ ਵਿੱਚ ਫਿਰ ਇੰਸ਼ੋਰੈਂਸ ਹੈਲਪ ਕਰਦੀ ਆ ਜਦੋਂ ਇੰਨੀ ਯੀਲਡ ਘਟ ਜਾਂਦੀ ਆ? ਤੁਸੀਂ ਇੰਸ਼ੋਰੈਂਸ ਪਤਾ, ਹੁਣ ਇੰਸ਼ੋਰੈਂਸ ਦੀ ਵੀ ਗੱਲ ਹਾਂ ਵਧੀਆ ਹੋ ਗਈ। ਹੁਣ ਕਈ ਵਾਰੀ ਇੰਸ਼ੋਰੈਂਸ ਅਸੀਂ ਫੋਨ ਤੇ ਕਰ ਦਈਦੀ ਆ, ਤੇ ਆਪਾਂ ਐਡਜਸਟ ਉਹਨਾਂ ਇੰਸ਼ੋਰੈਂਸ ਜਿੱਥੇ ਕਰਾਉਣ ਜਾਂਦੇ ਉਹਨਾਂ ਬਹਿੰਦੇ ਨਹੀਂ, ਉਹਨਾਂ ਗੱਲ ਹੀ ਨਹੀਂ ਕਰਦੇ ਵੀ ਕੀ ਫੋਨ ਕਵਰੇਜ ਕੀਤਾ ਆ, ਵੀ ਹਾਂ ਸੱਚ ਇੰਸ਼ੋਰੈਂਸ ਕਿੱਦਾਂ ਆ, ਕਰਤੀ ਵੀ ਕਿਵੇਂ ਆ, ਸਾਡੇ ਖੇਤ ਦੀ ਯੀਲਡ ਕਿੰਨੀ ਸੀਗੀ ਪਿਛਲੇ 3 ਸਾਲ, ਉਹ ਲਿਖੀ ਨਹੀਂ। ਹਾਂ ਤਾਂ ਉਹ ਜੇ ਹੁਣ ਤੁਸੀਂ ਉਹਨਾਂ ਨੇ ਤੁਹਾਡੀ 2500 ਦੇ ਹਿਸਾਬ ਨਾਲ ਫਰੈਦਰੋ ਕਾਉਂਟੀ ਦੀ ਇੰਸ਼ੋਰੈਂਸ ਕਰਤੀ, ਜੇ ਤੁਹਾਡਾ ਹੁਣ ਤੁਸੀਂ ਇੰਸ਼ੋਰੈਂਸ ਹੀ ਪਹਿਲਾਂ 70% ਕਰਾਈ, ਉਦੋਂ 2500 ਦੀ ਉਹ ਲਾ ਲਓ, ਤਾਂ ਫਿਰ ਕਿੱਥੇ ਆ ਗਿਆ ਕੰਮ। ਤਾਂ ਜੇ ਫਿਰ ਕ੍ਰਪ ਤੁਹਾਡਾ ਨਿਕਲਿਆ ਤਾਂ ਤੁਹਾਨੂੰ ਫਿਰ 200-400 ਪਾਉਂਡ ਪਰ ਏਕੜ ਦੇ ਪੈਸੇ ਮਿਲਣੇ। ਤੇ ਆਪਾਂ ਨੂੰ ਇੰਸ਼ੋਰੈਂਸ ਦੇ ਵੀ ਵਾਚ ਕਰਨਾ ਚਾਹੀਦਾ, ਕਿ ਆਪਣੇ ਕੋਲ ਬੜੇ ਸੁਹਿਰਦ ਬੰਦੇ ਹੈਗੇ ਇੰਸ਼ੋਰੈਂਸ ਵਿੱਚ, ਆਪਣੇ ਵੀ ਕਾਫੀ ਬੰਦੇ ਹੈਗੇ ਆ, ਉਹਨਾਂ ਨੂੰ ਪੁੱਛਣਾ ਸੱਦ ਲੈਣਾ ਚਾਹੀਦਾ, ਸਲਾਹ ਲੈਣੀ ਚਾਹੀਦੀ ਆ ਵੀ ਕਰਾਈਏ ਕਿੱਦਾਂ ਦੀ ਇੰਸ਼ੋਰੈਂਸ, ਕਿਉਂ ਵੱਡਾ ਰਿਸਕ ਆ। ਜੇ ਹੁਣ ਤੁਸੀਂ 40% ਕ੍ਰੌਪ ਲਾਸ ਕਰ ਗਏ, ਜੇ ਤੁਹਾਡੀ ਵਧੀਆ 85% ਇੰਸ਼ੋਰੈਂਸ ਹੁੰਦੀ ਤਾਂ ਤੁਹਾਨੂੰ ਫੇਰ ਵੀ ਕੋਈ ਸਹਾਰਾ ਮਿਲ ਜਾਂਦਾ, ਵੱਡੀ ਕਵਰੇਜ ਹੋ ਜਾਂਦੀ ਹੈ। ਗੱਲਬਾਤ ਨੂੰ ਆਪਾਂ ਜਾਰੀ ਰੱਖਾਂਗੇ, ਇੱਕ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਮੁੜਦੇ ਹਾਂ ਵਾਪਸ, ਤੇ ਫਿਰ ਹੁਣ ਗੱਲਬਾਤ ਕਰਨੀ ਆ ਸਿਆਲਾਂ ਦੇ ਲਈ ਕੀ ਕਰ ਰਹੇ ਨੇ ਇਸ ਟਾਈਮ ਕਿਸਾਨ, ਅਗਲੇ ਸੀਜ਼ਨ ਦੀਆਂ ਤਿਆਰੀਆਂ। ਓਬਵੀਅਸਲੀ ਜਿੱਦਾਂ ਹੀ ਝਾੜ ਹੋ ਜਾਂਦਾ ਉਹ ਨਾਲ ਹੀ ਸ਼ੁਰੂ ਹੋ ਜਾਂਦੀਆਂ, ਕੀ ਕੀ ਚੱਲ ਰਿਹਾ ਤੇ ਕੀ ਕੀ ਕਰਨ ਵਾਲਾ ਆ, ਉਹਦੇ ਬਾਰੇ ਆਪਾਂ ਚਰਚਾ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜਿਹੜੇ ਹੋਏ ਨੇ ਆਪਣੇ ਨਾਲ ਇਸ ਟਾਈਮ ਕਰਮਨ ਤੋਂ ਸਰਬਜੀਤ ਸਿੰਘ ਸਰਾਂ ਜੀ, ਜੋ ਕਿ ਬਦਾਮਾਂ ਦੀ ਤੇ ਸੌਗੀ ਦੀ ਜਿਹੜੀ ਉਹ ਖੇਤੀਬਾੜੀ ਇੱਥੇ ਕਰਦੇ ਆ। ਸਰਬਜੀਤ ਸਿੰਘ ਸਰਾਂ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ੍ਰੀ ਅਕਾਲ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸੋ ਆਪਾਂ ਬ੍ਰੇਕ ਤੋਂ ਪਹਿਲਾਂ ਜਿੱਦਾਂ ਗੱਲਬਾਤ ਕਰ ਰਹੇ ਸੀ ਵੀ ਸੀਜ਼ਨ ਇਸ ਵਾਰ ਓਵਰਆਲ ਕਿੱਦਾਂ ਦਾ ਜਿਹੜਾ ਰਿਹਾ, ਤੇ ਹੁਣ ਨਾਲ ਨਾਲ ਆਪਾਂ ਇਹ ਵੀ ਗੱਲ ਕਰ ਲੈਂਦੇ ਹਾਂ ਵੀ ਕੀ ਚੱਲ ਰਿਹਾ ਇਸ ਟਾਈਮ ਖੇਤਾਂ 'ਚ, ਕੀ ਅਪਡੇਟ ਆ ਸੌਗੀ ਦੇ ਖੇਤਾਂ 'ਚ ਕੀ ਚੱਲ ਰਿਹਾ ਆ, ਤੇ ਬਦਾਮ ਦੇ ਖੇਤਾਂ ਦੇ ਵਿੱਚ ਜਿਹੜਾ ਉਹ ਕੀ ਚੱਲ ਰਿਹਾ। ਸਿਆਲ ਆ ਰਹੇ ਆ, ਇਹਨਾਂ ਨੇ ਸੌਣਾ ਆ ਹੁਣ, ਜਿਹੜੇ ਆ ਥੋੜਾ ਤੁਹਾਨੂੰ ਵੀ ਆਰਾਮ ਦਾ ਕਹਿੰਦੇ ਆ ਵੀ ਮੌਕਾ ਮਿਲਦਾ, ਪਰ ਅਸਲ 'ਚ ਮਿਲਦਾ ਵੀ ਆ ਮੌਕਾ ਕਿ ਨਹੀਂ? ਮਿਲ ਜਾਂਦਾ ਉਦਾਂ, ਹਾਂ ਪਰ ਉਹ ਆਪਣੇ ਤੇ ਡਿਪੈਂਡ ਆ। ਠੀਕ ਆ। ਕਿੰਨਾ ਕੁ ਮੈਨੂੰ ਲੱਗਦਾ ਬੂਟਿਆਂ ਵਾਲਾ ਕੰਮ ਆਪਣਾ ਆ। ਜਿੰਨੀ ਕੁ ਠੰਡ ਪਊਗੀ ਉਹਨੇ ਕੁ ਅਸੀਂ ਵੀ ਠੰਡੇ ਰਹਾਂਗੇ ਸਾਰੇ ਜਾਣੇ। ਨਹੀਂ ਤਾਂ ਭੱਜ ਦੌੜ ਲੱਗੀ ਰਹੂ, ਭਾਈ ਦੌੜ ਲੱਗੀ ਰਹਿੰਦੀ, ਕਿਉਂ ਫੇਰ ਗਰਮੀ ਦੇ ਵਿੱਚ ਤਾਂ ਬਹੁਤ ਹੋਰ ਵੀ ਕੰਮ ਬਣ ਜਾਂਦੇ ਆ ਜੀ। ਹੁਣ ਬਸ ਅੰਗੂਰਾਂ ਨੂੰ ਤਾਂ ਤਕਰੀਬਨ ਜਿਹਨਾਂ ਦੀ ਸੌਗੀ ਚੱਕੀ ਗਈ ਆ, ਹਾਂਜੀ, ਅਜੇ ਕਈ ਸਾਡੇ ਭਰਾ ਸਟਰਗਲ ਕਰ ਰਹੇ ਆ ਹਾਂ ਚੱਕਣ ਵਾਸਤੇ। ਚਲੋ ਚੱਕੀ ਜਾਏ, ਉਹ ਵੀ ਵਧੀਆ। ਜਿਹਨਾਂ ਨੇ ਚੱਕ ਲਈ ਉਹ ਹੁਣ ਪਾਣੀ ਲਾਈ ਜਾਂਦੇ ਆ। ਠੀਕ ਆ। ਜਿਹਨਾਂ ਕੋਲ ਫਲੱਡ ਹੈਗਾ ਉਹ ਤਾਂ ਫਲੱਡ ਵੀ ਕਰਦੇ ਆ, ਤੇ ਡ੍ਰਿਪ ਵਾਲੇ ਡ੍ਰਿਪ ਲਾਈ ਜਾਂਦੇ। ਕੋ ਪਾਣੀ ਵੀ ਤਕਰੀਬਨ ਹੁਣ 2 ਮਹੀਨੇ ਹੋ ਜਾਂਦੇ ਹਾਰਵੈਸਟ ਚੈੱਕ ਕੀਤੀ ਨੂੰ, ਤਾਂ ਫੇਰ ਉਹ ਚਾਹੀਦਾ ਹੀ ਆ। ਚਾਹੇ ਮੀਂਹ ਵੀ ਪੈ ਗਿਆ, ਪਾਣੀ ਤਾਂ ਫੇਰ ਥੋੜਾ ਬਹੁਤਾ ਲਾਤਾ ਇੱਕ ਵਾਰੀ। ਹਾਂਜੀ, ਉਹ ਤੋਂ ਬਾਅਦ ਲਾਤਾ। ਹੁਣ ਤਾਂ ਅਸੀਂ ਅੱਜ ਬਾਹ ਕੇ ਤਾਂ ਕਵਰ ਕ੍ਰਾਪ ਬੀਜਣ ਦੀ ਤਿਆਰੀ ਕਰ ਰਹੇ ਆ। ਅੱਛਾ, ਅੰਗੂਰਾਂ ਦੇ ਵਿੱਚ ਸਰਕਾਰੀ ਇਦਾਰੇ ਤਾਂ ਇਸ ਟਾਈਮ ਸ਼ਟਡਾਊਨ ਕਰਕੇ ਬੰਦ ਆ। ਕਵਰ ਕ੍ਰੌਪਾਂ ਉਹਨਾਂ ਦੇ ਜ਼ਰੀਏ ਮਿਲਦੀਆਂ ਹੁੰਦੀਆਂ ਆ, ਕਿਉਂਕਿ ਉਹਨਾਂ ਦੇ ਵੀ ਕਈ ਪ੍ਰੋਗਰਾਮ ਚੱਲਦੇ ਨੇ, ਕੰਪੋਸਟ ਵਾਲੇ ਪ੍ਰੋਗਰਾਮ ਵੀ ਆ, ਸੋ ਰੁਕੇ ਪਏ ਨੇ ਇਸ ਟਾਈਮ। ਉਹ ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਮੇਰਾ ਖਿਆਲ ਪਿਛਲੇ ਸਾਲ ਦੀਆਂ ਅਪਰੂਵ ਹੋ ਗਈਆਂ, ਉਹਨਾਂ ਨੂੰ ਤਾਂ ਮਿਲ ਜਾਣਗੇ। ਜੇ ਬੰਦ ਵੀ ਆ ਤਾਂ ਬਾਅਦ ਵਿੱਚ। ਠੀਕ ਆ। ਹੁਣ ਨਵੀਆਂ ਐਪਲੀਕੇਸ਼ਨਾਂ ਉਹ ਲੈਣੀਆਂ ਸੀ, ਉਹ ਮੇਰਾ ਖਿਆਲ ਬੰਦ ਆ ਜੀ ਅਗਲੇ ਸੀਜ਼ਨ ਵਾਲੀਆਂ। ਹਾਂਜੀ, ਅਗਲੇ ਸੀਜ਼ਨ ਵਾਸਤੇ। ਉਹ ਫਿਰ ਬਾਅਦ ਚ ਖੁੱਲਣਗੀਆਂ ਜਦੋਂ ਸਰਕਾਰ ਖੋਲਦੀ ਹੈ। ਹਾਂਜੀ, ਉਦੋਂ। ਤੇ ਪਰ ਕਵਰ ਕ੍ਰਾਪ ਠੀਕ ਆ। ਇੰਨਾ ਸੀਡ ਫਾਇਦਾ ਹੁੰਦਾ ਕਵਰ ਕ੍ਰਾਪ, ਕਾਫੀ ਫਾਇਦਾ। ਗਰਾਊਂਡ ਖੁੱਲ ਜਾਂਦੀ ਆ ਤੁਹਾਡੀ, ਵਧੀਆ ਆ। ਉਹ ਨਾਈਟ੍ਰੋਜਨ ਮਿਲਦੀ ਆ ਫ੍ਰੀ ਦੇ ਵਿੱਚ, ਬਾਹਲੀ ਸਸਤੀ ਆ। ਦੂਜੀ ਪਾਣੀ ਲਾਉਣਾ ਪੈਂਦਾ। ਹਾਂਜੀ, ਪਾਣੀ ਜੇ ਤਾਂ ਮੀਂਹ ਪੈ ਜਾਣ 1-2 ਤਾਂ ਠੀਕ ਆ। ਅਸੀਂ ਪਿਛਲੇ ਸਾਲ ਪਾਣੀ ਲਾਇਆ ਸੀ, ਫਰਵਰੀ ਦੇ ਵਿੱਚ ਪਾਣੀ ਲਾਇਆ। ਪਾਣੀ ਦੇ ਨਾਲ ਇਹ ਹੈਗਾ ਵੀ ਫਿਰ ਤੁਸੀਂ ਕਵਰ ਕ੍ਰਾਪ ਹੁੰਦਾ ਬਹੁਤ ਵਧੀਆ। ਤੇ ਫਲੱਡ ਕਰਦੇ ਹੋ ਫਿਰ? ਫਲੱਡ ਜੀ। ਪਰ ਹਰ ਥਾਂ ਤੇ ਫਲੱਡ ਵਾਲੀ ਸਿਚੁਏਸ਼ਨ ਤਾਂ ਨਹੀਂ। ਜਿਨ੍ਹਾਂ ਦੇ ਤਾਂ ਪਾਈਪਾਂ ਪਈਆਂ ਦੂਜੀਆਂ, ਉਹ ਤਾਂ ਨਹੀਂ ਫਿਰ ਲਾਉਂਦੇ? ਨਹੀਂ, ਉਹ ਨਹੀਂ ਬੀਜਦੇ। ਪਰ ਪਾਣੀ ਨਹੀਂ ਹੈਗਾ। ਪਰ ਜੇ ਤੁਸੀਂ ਮਦਰ ਨੇਚਰ ਤੇ ਡਿਪੈਂਡ ਹੋ ਜਾਂਦੇ ਆ ਥੋੜਾ ਜਿਹਾ, ਚਲੋ ਕੋਈ ਨਹੀਂ, ਪੈ ਹੀ ਜਾਊਗਾ। 1-2 ਮੀਂਹ ਵੀ ਪੈ ਜਾਣ ਤੇ ਥੋੜਾ ਬਹੁਤਾ ਤਾਂ ਫਰਕ ਪੈਂਦਾ ਉਹਦੇ ਨਾਲ। ਫਿਰ ਲੇਟ ਲਾ ਲੈਣੀ ਚਾਹੀਦੀ ਹੈ, ਬੀਜਦੇ ਨਹੀਂ ਚਾਹੀਦੀ। ਹੁਣ ਐਤਕੀ ਗਿੱਲ, ਹੁਣ ਨਵੀਂ ਕਾਫੀ ਆ ਗਰਾਊਂਡ ਦੇ ਵਿੱਚ, ਹੁਣ ਮੀਂਹ ਪੈ ਗਿਆ ਤੇ ਹੁਣ ਜੰਮ ਪੈਣਾ। ਪਰ ਜੇ 1-2 ਮੀਂਹ ਸਿਆਲ ਚ ਪੈ ਗਿਆ ਤਾਂ ਉਹਦੇ ਨਾਲ ਉਹ 100% ਤਾਂ ਨਹੀਂ ਹੋਊਗਾ, 60% 50% ਤਾਂ ਹੋ ਹੀ ਜਾਊਗਾ। ਦੂਜੀ ਫਰਟੀਲਾਈਜ਼ਰ ਲੈਣ ਨਾਲੋਂ ਤਾਂ ਇਹ ਕਾਫੀ ਪੈਸਿਆਂ ਦਾ ਫਰਕ ਪੈ ਜਾਂਦਾ। ਹਾਂਜੀ। ਕਿ ਜੇ ਤੁਸੀਂ ਨਾਈਟ੍ਰੋਜਨ ਲੈ ਕੇ ਲਿਕੁਇਡ ਪਾਉਣੀ ਆ ਤਾਂ ਉਹ ਤਾਂ ਮਹਿੰਗੀ ਆ। ਹਾਂਜੀ, ਉਹਦੀ ਪ੍ਰਾਈਸ ਕਾਫੀ ਆ। ਤੇ ਇਹ ਤੁਹਾਡੀ ਆਪੇ ਗਰਾਊਂਡ 'ਚ ਹੀ ਬਣ ਜਾਣੀ ਆ, ਨਾਲੇ ਕੁਦਰਤੀ ਬਣਨੀ ਆ। ਨਾਲੇ ਇਹੋ ਤਕਰੀਬਨ ਅਸੀਂ ਪਿਛਲੇ ਸਾਲ ਵੀ ਸਾਡਾ ਬਹੁਤ ਵਧੀਆ ਹੋਇਆ ਸੀ। ਅਸੀਂ 3 ਵਾਰੀ ਕੱਟਿਆ ਸੀ ਉਹ ਅੰਗੂਰਾਂ 'ਚ। ਅੱਛਾ। ਤੇ ਫੇਰ ਅਸੀਂ ਜਾ ਕੇ ਅਪ੍ਰੈਲ ਦੇ ਵਿੱਚ ਉਹਨੂੰ ਵਾਹਿਆ। ਕੱਲੇ ਅੰਗੂਰਾਂ 'ਚ ਲਾਉਂਦੇ ਆ ਕਿ ਤੁਸੀਂ? ਅੰਗੂਰਾਂ 'ਚ ਹੀ ਲਾਉਣੇ ਆ ਅਸੀਂ, ਬਦਾਮਾਂ ਦੇ ਵਿੱਚ ਹਜੇ ਕੋਸ਼ਿਸ਼ ਕੀਤੀ ਨਹੀਂ। ਲਾਉਣੀ ਇਸ ਵਾਰ, ਕਰਨੀ ਟਰਾਈ। ਦੇਖਦੇ ਆ, ਸੋਚਦੇ ਪਏ ਆ ਕੱਲ ਪਰਸੋਂ ਦੇ। ਇੱਕ ਦੋ ਲਾਈਨਾਂ 'ਚ ਲਾ ਕੇ ਦੇਖੋ ਹਾਂਜੀ, ਵੀ ਕਿੱਦਾਂ ਦਾ ਬਣਦਾ। ਹਾਂ, ਇਹ ਉਦਾਂ ਜਿਹਨਾਂ ਨੇ ਲਾਈ ਹੁੰਦੀ ਬਦਾਮਾਂ ਵਿੱਚ ਵੀ ਮੈਂ ਦੇਖਦਾ ਹੈਗਾ ਵੀ ਕਾਫੀ ਵਧੀਆ ਹੁੰਦਾ। ਸਾਂਭਣ ਦਾ ਬਾਅਦ ਕੋਈ ਰੌਲਾ ਤਾਂ ਨਹੀਂ ਰਹਿੰਦਾ? ਨਹੀਂ, ਕੋਈ ਨਹੀਂ, ਬਸ ਉਹ ਡਿਸਕ ਮਾਰ ਦੇਣੀ ਆ ਬਸ। ਹਾਂਜੀ, ਅੰਗੂਰਾਂ 'ਚ ਤਾਂ ਕੋਈ ਔਖਾ ਨਹੀਂ। ਅੰਗੂਰਾਂ 'ਚ ਤਾਂ ਇਹਦਾ ਕੋਈ ਔਖਾ ਨਹੀਂ ਹੈਗਾ ਕਿ ਅੰਗੂਰਾਂ ਦੇ ਵਿੱਚ ਤਾਂ ਤੁਸੀਂ ਉਹਨੂੰ ਕੱਟੀ ਜਾਓ, ਜਦੋਂ ਵਧੀ ਜਾਣਾ ਤੇ ਫੇਰ ਜਦੋਂ ਮੋਹ ਕਰ ਦਿੰਦੇ। ਹਾਂਜੀ, ਮੋਹਰ ਨਾਲ ਕਰ ਦਿਓ 2 ਵਾਰੀ ਤੇ ਨਾਲੇ ਵਧੀਆ ਉਤੋਂ ਕੱਟ ਹੋ ਕੇ ਹੋਰ ਫੁੱਟ ਪੈਂਦਾ, ਮੁੜ ਕੇ ਹੋਰ ਬਣ ਜਾਣਾ ਤੇ ਫੇਰ ਮੁੜ ਕੇ ਤੁਸੀਂ ਬਾਅਦ ਉਹਨੂੰ ਅਪ੍ਰੈਲ ਦੇ ਵਿੱਚ ਫਲੱਡ ਪਾਣੀ ਲੱਗ ਜਾਂਦਾ। ਆਪਾਂ ਜਿਹੜੀ ਗੱਲ ਕਰਦੇ ਹਾਂ ਫਲੱਡ ਦੀ, ਉਹਨਾਂ ਗਲ ਗੁਲ ਜਾਂਦਾ ਵਿੱਚ। ਅੱਛਾ। ਹਾਂਜੀ, ਜਿਹਨਾਂ ਦੇ ਫਲੱਡ ਘੱਟ ਲੱਗਦਾ ਉਹਦੇ ਵਾਸਤੇ ਤਕਰੀਬਨ ਥੋੜਾ ਜਿਹਾ ਉਹ ਔਖਾ ਹੋ ਜਾਊਗਾ। ਪਰ ਕਈ ਬੰਦੇ ਫਲੱਡ ਡ੍ਰਿਪ ਵਾਲੇ ਵੀ ਬੀਜਦੇ ਆ। ਉਹ ਫਿਰ ਮਦਰ ਨੇਚਰ ਤੇ ਡਿਪੈਂਡ ਆ ਵੀ ਲਾ ਦਈਏ ਜੋ ਵੀ ਹੋਊ ਤੋਂ ਦੇਖੀ। ਹਾਂਜੀ ਬਈ 40 45 50 ਸੈਂਟ ਨੂੰ ਪਾਉਂਡ ਸੀਡ ਆ। ਚਲੋ ਕੋਈ ਗੱਲ ਨਹੀਂ, ਜੇ 25 30 ਪਾਉਂਡ ਏਕੜ ਦਾ ਪਾਉਣੇ ਵੀ ਆ ਤਾਂ ਬੀਜ ਦਿਓ ਇੱਕ ਰੋ ਛੱਡ ਕੇ, ਕੋਈ ਗੱਲ ਨਹੀਂ। ਠੀਕ ਹੈ, ਥੋੜਾ ਬਹੁਤਾ। ਪਰ ਜੇ ਮੀਂਹ ਪੈ ਜਾਣ ਤਾਂ ਉਹ ਤਾਂ ਬਹੁਤ ਵਧੀਆ ਹੋ ਜਾਂਦਾ। ਬਦਾਮਾਂ 'ਚ ਕਈ ਲੋਕ ਬੀਜਦੇ ਆ, ਮੈਂ ਦੇਖਿਆ ਬਹੁਤ ਸਾਰੇ, ਤੇ ਬਹੁਤ ਵਧੀਆ ਹੋਇਆ ਹੁੰਦਾ। ਤੇ ਉਹ ਕਹਿੰਦੇ ਜ਼ਿਆਦਾ ਰਿਵਾਜ ਫਿਰ ਅੰਗੂਰਾਂ 'ਚ ਬੀਜਣ, ਜ਼ਿਆਦਾ ਅੰਗੂਰਾਂ 'ਚ ਕਿਉਂ ਵਗ ਜਾਂਦਾ ਵਿੱਚ। ਬਦਾਮਾਂ ਨੂੰ ਫਿਰ ਤੁਹਾਨੂੰ ਪਤਾ ਜੇ ਤਾਂ ਫਲੱਡ ਲੱਗਦਾ ਜਿੱਥੇ
ਉਹ ਤਾਂ ਵਾਹ ਲੈਂਦੇ ਆ। ਹੂੰ, ਹੂੰ, ਹੂੰ। ਤੇ ਜਿਨ੍ਹਾਂ ਨੇ ਫਿਰ ਡ੍ਰਿਪ ਆ ਫਿਰ ਉਹ ਜ਼ਮੀਨ ਪੈਕ ਕਰਨੀ ਔਖੀ ਹੋ ਜਾਂਦੀ ਮੁੜ ਕੇ ਹਾਂ, ਅਗਲੇ ਸਾਲ ਵਾਸਤੇ ਬਦਾਮ ਚੱਕਣ ਨੂੰ, ਫਿਰ ਉਹ ਬੰਦਾ ਕਹਿੰਦਾ ਪੈਕ ਹੀ ਰਹਿਣ ਦਿਓ ਇਹਨੂੰ। ਜਿੱਦਾਂ ਹੈ ਉਦਾਂ ਹੀ ਸਹੀ। ਹਾਂਜੀ, ਕਈ ਬੀਜ ਲੈਂਦੇ ਆ ਉਹ ਮੋਹ ਕਰ ਦਿੰਦੇ, ਉਹਨੂੰ ਵਾਹੁਣਾ ਹੀ ਨਹੀਂ। ਹੂੰ, 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 ਪਰ ਉਹ ਫੇਰ ਵੀ ਓਨਾ ਨਹੀਂ ਅਸਰ ਕਰਦਾ ਜਿੰਨਾ ਡਿਸਕ ਵਾਲਾ ਕਰਦਾ। ਹੂੰ। ਡਿਸਕ ਵੀ ਮਿੱਟੀ 'ਚ ਰਲ ਜਾਂਦਾ। ਤੇ ਜਦੋਂ ਕਿੰਨੇ ਸਾਲ ਹੋ ਗਏ ਤੁਹਾਨੂੰ ਕਵਰ ਕ੍ਰੌਪ ਬੀਜਦਿਆਂ ਨੂੰ ਹੁਣ? ਐਤਕੀ ਚੌਥਾ ਸਾਲ ਆ ਅੰਗੂਰਾਂ 'ਚ। ਤੇ ਨਾਈਟ੍ਰੋਜਨ ਫਿਰ ਘੱਟ ਪਾਉਣੀ ਪੈਂਦੀ ਹਾਂਜੀ, ਉਦਾਂ ਘੱਟ ਸੀਜ਼ਨ? ਪਾਈ ਆ ਦੋਨੇ ਸਾਲ। ਕਿੰਨੀ ਕੁ ਘੱਟ ਪਾਈ ਹੈ ਨਾਰਮਲ ਨਾਲ? 50% 50% ਹਾਂਜੀ। ਦਾ ਉਹ ਫਾਇਦਾ ਹੋ ਜਾਂਦਾ। ਹਾਂਜੀ, ਬਹੁਤ ਆਪਾਂ ਉਹਨੂੰ ਦੱਸ ਦਈਦਾ ਆਪਣੇ PCA ਨੂੰ ਹੂੰ। ਤਾਂ ਵੀ ਅਸੀਂ ਕਵਰ ਕਰਾਪ ਬੀਜਿਆ ਸੀਗਾ। ਫਿਰ ਓਪੋਜਿਟ ਰੋ ਦੇ ਵਿੱਚ ਆਪਾਂ ਉਹ ਨਾਈਟ੍ਰੋਜਨ ਪਾ ਲਈ ਦੀ ਆ। ਇੱਕ ਛੱਡ ਕੇ ਬੀਜਦੇ ਹੁੰਦੇ? ਹਾਂਜੀ, ਤੇ ਇੱਕ ਛੱਡ ਕੇ ਫਿਰ ਜਦੋਂ ਪਾਉਣੀ ਆ ਨਾਈਟ੍ਰੋਜਨ ਵੀ ਹਾਂ। ਉਦੋਂ ਵੀ ਇੱਕ ਛੱਡ ਕੇ ਪਾ ਲਈ ਦੀ ਆ। ਤੇ ਜਦੋਂ ਇਹ ਲਾਉਂਦੇ ਆ ਤੇ ਉਦੋਂ ਵੀ ਫਿਰ ਹਰ ਸਾਲ ਇੱਕ ਹਾਂਜੀ। ਇੱਕ ਛੱਡ ਕੇ ਇੱਕ ਵਾਰੀ ਇੱਧਰ ਇੱਕ ਵਾਰੀ ਹਾਂਜੀ, ਇੱਧਰ ਹੈ? ਕਈ ਵਾਰੀ ਚੇਤਾ ਭੁੱਲ ਜਾਂਦਾ, ਮੁੜ ਜਾ ਕੇ ਦੇਖੀਦਾ ਕਿਹੜੀ ਕਿਹੜੀ ਬੀਜਿਆ ਚ ਲਾਈ ਸੀ ਕਿਹੜੀ ਚ ਪਿਛਲੇ ਨਹੀਂ ਸਾਲ। ਲਾਈ ਸੀ? ਤੇ ਤਕਰੀਬਨ ਸਾਰਿਆਂ ਚ ਕਿਉਂ ਲਾਉਣ ਦਾ ਰਿਵਾਜ ਨਹੀਂ? ਕੀ ਕਾਰਨ ਹੈ ਕੋਈ? ਉਹ ਫਿਰ ਨਾ ਦੂਜੇ ਜੀ ਫਰੂਣੀ ਕਰਕੇ ਤੁਸੀਂ ਛਿਟੀਆਂ ਵੀ ਸਿੱਟਣੀਆਂ। ਅੱਛਾ, ਉਹਦੇ ਲਈ ਉਹ ਖਾਲੀ ਹਾਂ, ਉਹ ਛੱਡਦੇ ਆ। ਇੱਕ ਖਾਲੀ ਛੱਡਣੀ ਪੈਣੀ ਕਿ ਫਰੂਣੀ ਕਰਕੇ ਉਹਦੇ ਵਿੱਚ ਛਿਟੀਆਂ ਹਾਂ, ਸਿੱਟਣੀਆਂ ਤਾਂ ਠੀਕ ਫਿਰ ਆ। ਉਹ ਸ਼ਰੈਡ ਕਰਨੀਆਂ। ਹਾਂ, 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 ਹਾਂ। ਫਿਰ ਅੱਛਾ, ਇੱਕ ਉਹਦੇ ਲਈ ਆ। ਹਾਂਜੀ, ਲੰਘਣ ਤੇ ਉਹ ਵੀ ਵੰਡ ਵਿੱਚੇ ਹੀ ਵਾਹ ਦਿੰਦੇ ਆ ਬਾਅਦ ਚ ਉਹ ਛਿਟੀਆਂ ਵੀ ਹਾਂਜੀ ਵਿੱਚੇ ਉਹ ਤਾਂ ਵਿੱਚ ਹੀ ਆ। ਬਰੀਕ ਹੋ ਜਾਂਦੀਆਂ, ਵਿੱਚੇ ਰਹਿਣੀਆਂ, ਗਲ ਗੁਲ ਜਾਂਦੀਆਂ ਪਾਣੀਆਂ ਨਾਲ। ਹੂੰ, ਹੂੰ, ਹੂੰ। ਨਾ ਵੀ ਪਾਣੀ ਜਿਹਨਾਂ ਲੱਗਦਾ ਉਹ ਵੀ ਗਲ ਜਾਂਦੀਆਂ। ਗਲ ਜਾਂਦੀਆਂ। ਹਾਂਜੀ ਮੀਂਹ ਮੂੰਹ ਪੈ ਹੀ ਜਾਂਦੇ ਆ। ਹਾਂਜੀ, ਮੀਂਹ ਮੂੰਹ ਪੈ ਜਾਂਦੇ ਇੱਕ ਦੋ ਵਾਰੀ, ਨਾਲੇ ਉਹ ਫਿਰ ਨਿੱਕੀ ਨਿੱਕੀਆਂ ਹੋਈਆਂ ਹੁੰਦੀਆਂ, ਉਹਨਾਂ ਦਾ ਕੋਈ ਏਡਾ ਏਦਾਂ ਇਫੈਕਟ ਨਹੀਂ ਹੈਗਾ। ਅੱਛਾ, ਤੇ ਹੁਣ ਜਿੱਦਾਂ ਤੁਸੀਂ ਚਲੋ ਪ੍ਰੂਨਿੰਗ ਦੀ ਵੀ ਵਿੱਚ ਨਾਲ ਗੱਲ ਤੁਸੀਂ ਇਹ ਛੇੜ ਲਈ ਆ। ਇਸ ਤੋਂ ਇਲਾਵਾ ਹੁਣ ਕਿਹੜੇ ਕੰਮ ਕਾਜ ਨੇ ਖੇਤਾਂ 'ਚ? ਕੋਈ ਇਹਨਾਂ ਨੂੰ ਐਕਸਟਰਨਲ ਕੋਈ ਸਪਰੇਅ ਜਾਂ ਕੋਈ ਚੀਜ਼ ਜਾਂ ਬਦਾਮਾਂ ਜਾਂ ਸੌਗੀ 'ਚ ਕੋਈ ਕਰਨ ਵਾਲੀ ਹੈ ਜਾਂ ਨਹੀਂ ਹੁਣ? ਸੌਗੀ ਨੂੰ ਤਾਂ ਕੋਈ ਸਪਰੇਅ ਨਹੀਂ ਹੁਣ। ਠੀਕ ਹੈ। ਹੁਣ ਤਾਂ ਬਸ ਪਏ ਆ, ਹੁਣ ਤਾਂ ਇਹ ਬਾਹ ਕੇ ਤੇ ਜਿੰਨੀ ਕਵਰ ਕਰਾਪ ਬੀਜਣਾ ਉਹ ਬੀਜ ਦੇਣਗੇ। ਠੀਕ ਬਾਕੀ ਆ। ਰੈਡੀ ਫਰੂਣੀ ਵਾਸਤੇ ਰੈਡੀ ਆ। ਹੂੰ, ਹੂੰ। ਤੇ ਬਦਾਮਾਂ ਵਾਸਤੇ ਕਈ ਸਪਰੇਆਂ ਕਰ ਲੈਂਦੇ ਉੱਪਰ, ਜਿੱਦਾਂ ਹੁਣ ਐਤਕੀ ਬੂਟੇ ਧੋਤੇ ਗਏ ਆ। ਮੀਂਹ ਪੈ ਗਿਆ ਥੋੜਾ ਹਾਂਜੀ, ਜਿਹਾ। ਤੇ ਉਹ ਪੱਤਿਆਂ ਦੇ ਉੱਪਰ ਕਈ ਵਾਰੀ ਬੰਦਾ ਜ਼ਿੰਕ ਬੋਰਾਨ ਵਗੈਰਾ ਕਹਿੰਦਾ ਸਪਰੇਅ ਕਰ ਦਿੰਦੇ ਆ। ਹਾਂ, 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 ਕਿਉਂ ਹਾਂ। ਬੂਟੇ ਸਾਫ ਆ, ਪੱਤਿਆਂ ਨਾਲ ਥਰੂ ਉਹ ਵਧੀਆ ਕੰਮ ਕਰ ਜਾਂਦੀ ਆ। ਠੀਕ ਹੈ, ਤੇ ਵੀ ਕਈਆਂ ਝੜਨ ਤੋਂ ਪਹਿਲਾਂ ਇੱਕ ਵਾਰੀ ਹਾਂਜੀ, ਹੋ ਪੱਤੇ ਜਾਵੇ। ਝੜਨ ਤੋਂ ਪਹਿਲਾਂ। ਹੂੰ, ਹੂੰ, ਤੇ ਕਈ ਜਾਣੇ ਸਾਰੇ ਡ੍ਰਿਪ 'ਚ ਹੀ ਪਾ ਦਿੰਦੇ ਆ ਜਿਹਨਾਂ ਕੋਲ ਡ੍ਰਿਪ ਹੈਗਾ। ਹੂੰ। ਉਹਦਾ ਫਾਇਦਾ ਕੀ ਹੁੰਦਾ ਜਿਹੜਾ ਪੱਤਿਆਂ ਦੇ ਜ਼ਰੀਏ ਉਹ ਪਾਉਣ ਦਾ? ਕਹਿੰਦੇ ਪੱਤਿਆਂ ਵਾਲੀ ਜਿਹੜੀ ਅਸਰ ਜਿਹੜਾ ਉਹ ਬਹੁਤ ਛੇਤੀ ਕਰਦੀ ਆ। ਛੇਤੀ ਅਸਰ ਕਰਦੀ ਹਾਂਜੀ, ਆ। ਹਾਂਜੀ। ਠੀਕ ਆ। ਤੇ ਇੱਥੋਂ ਤੁਹਾਡੇ ਪ੍ਰੋਗਰਾਮ ਤੋਂ ਹੀ ਸਿੱਖਿਆ ਜੀ। ਜਸਵੀਰ ਭਾਜੀ ਭਾਜੀ ਹੁਣੀ ਦੱਸਦੇ ਹਾਂਜੀ, ਹਾਂਜੀ, ਰਹਿੰਦੇ ਆ ਹਾਂਜੀ। ਆਪਾਂ ਨੂੰ। ਤੇ ਖਿਆਲ ਰੱਖੀਦਾ ਤੇ ਉਹ ਬੜਾ ਵਧੀਆ ਐਤਕੀ ਜੇ ਮੀਂਹ ਨਾ ਪਵੇ ਫੇਰ ਉਹਦਾ ਕੋਈ ਏਡਾ ਨਹੀਂ ਹੈਗਾ ਫਾਇਦਾ। ਅਸਰ ਨਹੀਂ ਫਿਰ। ਕਿਉਂ ਨਾਲੇ ਉਹ ਪੱਤਿਆਂ ਤੇ ਮਿੱਟੀ ਵਗੈਰਾ ਬਹੁਤ ਹੁੰਦੀ ਆ। ਹਾਂਜੀ, ਆਪ ਹੀ ਜਦੋਂ ਝਾੜੀ ਹੈ ਤੇ ਮਿੱਟੀ ਹੋਈ ਉੱਡਦੀ ਹਾਂਜੀ, ਆ ਉਹਦੇ। ਹਾਂਜੀ, ਹਾਂਜੀ। ਤੇ ਡ੍ਰਿਪ ਦੇ ਨਾਲ ਵੀ ਪਾ ਲੈਂਦੇ ਆ ਕਈ ਜਾਣੇ। ਠੀਕ ਹੈ। ਤੇ ਉਸ ਤੋਂ ਬਾਅਦ ਬਸ ਫਿਰ ਸਪਰੇਆਂ ਚੱਲ ਪੈਣੀਆਂ ਹੋਰ ਦਸੰਬਰ ਦੇ ਵਿੱਚ। ਕਾਹਦੀ ਹੁੰਦੀ ਹੈ ਪ੍ਰੀ ਸਪਰੇਅ? ਮਾਰਜਨ ਵਗੈਰਾ, ਠੀਕ ਆ। ਵੀਡ ਸਪਰੇ। ਹਾਂ, ਕਿਉਂ ਹਰਬੀਸਾਈਡ ਜਿਹੜੇ ਹਰਬਸਾਈਡ ਜਿਹੜੀ ਆ ਉਹ ਤਕਰੀਬਨ ਅੰਗੂਰਾਂ 'ਚ ਵੀ ਅਸੀਂ ਇੱਕ ਰੋ ਦੇ ਉੱਤੇ ਕਰ ਲਈਦੀ ਆ ਹਰੇਕ ਸਾਲ। ਜਿਹ 'ਚ ਤੇ ਕਵਰ ਕ੍ਰੌਪ ਨਹੀਂ ਲਾਈ। ਹਾਂਜੀ, ਉਹ ਤੋਂ ਵੱਡੀ ਨੋਜ਼ਲ ਪਾ ਕੇ ਕਰ ਦਈਦੀ ਆ। ਹੂੰ, ਹੂੰ। ਜਿੰਨਾ ਕੁ ਕਵਰ ਹੋ ਜਾਏ, ਫਿਰ ਅਗਲੇ ਸਾਲ ਜਾਣੀ ਕਿ 2 ਵੀਡ ਸਪਰੇਆਂ ਨਾਲ ਸਰ ਜਾਂਦਾ। ਅੱਛਾ। ਤੇ ਜੇ ਤੁਸੀਂ ਇਹ ਪ੍ਰੀ ਮਾਰਜਨ ਇਹ ਕਰ ਜ਼ਿਆਦਾ ਫਿਰ ਵੱਟ ਤੇ ਹੀ ਪਾਉਣੀ ਹੁੰਦੀ ਆ? ਹਾਂਜੀ, ਵੱਟ ਤੇ ਹੀ ਪਾਉਣੀ ਹੈ। ਇਹਨਾਂ ਦੇ ਅੰਗੂਰਾਂ ਦਾ ਸਾਰਾ ਵੱਟ ਦਾ ਹੀ ਕੰਮ ਆ, ਵਿੱਚੋਂ ਵੱਟ ਤਾਂ ਤੇ। ਵਗੀ ਜਾਣਾ। ਹਾਂਜੀ। ਪ੍ਰੀ ਮਾਰਜਨ ਜਿਹੜੀ ਅੰਗੂਰਾਂ ਵਾਸਤੇ ਉਹ ਵਧੀਆ ਕੰਮ ਕਰਦੀ ਆ। ਠੀਕ ਹੈ। ਤੇ ਉਹ ਘੱਟ ਜੰਮਦਾ ਹੂੰ, ਹੂੰ। ਤੇ ਤੁਸੀਂ ਉਹ ਪੈਸੇ ਥੋੜੇ ਜਿਹੇ ਬਚਾ ਲੈਂਦੇ ਉਹਦੇ ਵਿੱਚ। ਜਨੈਰਿਕ ਪਾਉਣੀ ਚਾਹੀਦੀ ਹੈ ਜਾਂ ਕੰਪਨੀ ਵਾਲੀ? ਤਕਰੀਬਨ ਉਹਨਾਂ ਨੇ ਵੀ ਹੁਣ ਉਹਨਾਂ ਨੂੰ ਪਤਾ ਜਨੈਰਿਕ ਨਾਲ ਸਰਦਾ, ਜ਼ਿਆਦਾ ਜਨੈਰਿਕ ਹੀ ਲਿਆਉਂਦੇ ਆ ਉਹ ਵੀ। ਅੱਛਾ, ਹਾਂਜੀ, ਠੀਕ ਆ। ਕੰਪਨੀਆਂ ਵੀ ਸਿਆਣੀਆਂ ਹੋ ਗਈਆਂ ਥੋੜ੍ਹੀਆਂ। ਅੱਛਾ। ਪਿਛਲੇ 2 ਸਾਲਾਂ ਤੋਂ ਦੇਖਦੇ ਆ ਜਦੋਂ ਵੀ ਜਾਈਦਾ ਲੈਣ ਵਾਸਤੇ ਉੱਥੇ ਤਕਰੀਬਨ ਉਹਨਾਂ ਦੀ ਡੁਪਲੀਕੇਟ ਆਈ ਹੋਈ ਆ। ਅੱਛਾ, ਉਹਨਾਂ ਦੀ ਜਨੈਰਿਕ ਪਈ ਆ। ਹਾਂਜੀ, ਜਨੈਰਿਕ ਹੈਗੀ ਆ। ਅੱਛਾ, ਤੇ ਹੁਣ ਜਿਹੜੀਆਂ ਛਟੀਆਂ ਕੱਟਣੀਆਂ ਆ ਅੰਗੂਰਾਂ ਦੀਆਂ, ਇਹ ਕਦੇ ਮਹੀਨੇ ਕੱਟਦੇ ਆ? ਇਹੋ ਤਕਰੀਬਨ ਦਸੰਬਰ ਦੇ ਵਿੱਚ ਸ਼ੁਰੂ ਹੋ ਜਾਂਦਾ ਅਜੇ ਕੰਮ। ਪਿਆ ਫਿਰ ਹਾਂਜੀ, ਹਾਂਜੀ, ਮਹੀਨਾ ਡੇਢ ਹਾਂਜੀ, ਹਾਂਜੀ। ਮਹੀਨਾ। ਠੰਡ ਤੇ ਡਿਪੈਂਡ ਆ। ਹੂੰ, ਹੂੰ, ਹੂੰ। ਕਿਉਂ ਉਹ ਜਦੋਂ ਥੋੜੀ ਜਿਹੀ ਠੰਡ ਪੈ ਜਾਏ ਫੇਰ ਹੀ ਕੱਟਣ ਦਾ ਫਾਇਦਾ। ਇੱਕ ਦੋ ਧੁੰਦਾਂ ਪੈ ਗਈਆਂ। ਹਾਂਜੀ, ਉਹ ਇਹਨਾਂ ਦਾ ਕੋਈ ਫਰਕ ਨਹੀਂ। ਇਹਨਾਂ ਦਾ ਕੋਈ ਇਹ ਨਹੀਂ। ਤਾਂ ਉਦਾਂ ਹੀ ਸਿਰਫ ਸ਼ੁਰੂਆਤ ਆ। ਇਹ ਇਹ ਸਾਨੂੰ ਸ਼ਗਨ ਹੀ ਆ। ਇਹ ਸ਼ਗਨ ਨਾਲ ਦੱਸਿਆ ਪੱਤੇ ਪੁੱਤੇ ਸੁੱਕਣੇ ਸ਼ੁਰੂ ਹੋ ਜਾਣ। ਹਾਂ, 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 ਹਾਂ। ਇੰਨੇ ਕੁ ਨਾਲ ਇਹ ਹੋ ਜਾਣਾ ਕੰਮ। ਜਿੰਨੀ ਹਾਂ। ਹੁਣ ਆਹ 2 ਦਿਨ ਕਾਫੀ ਗਰਮੀ ਆ। ਹਾਂਜੀ। ਤੇ ਉਸ ਤੋਂ ਬਾਅਦ ਠੰਡਾ ਹੋ ਜਾਣਾ, ਜਦੋਂ ਠੰਡਾ ਹੋਣਾ ਫੇਰ ਪੱਤੇ ਫਾਲ ਹੋਣਗੇ ਸਾਰੇ। ਝੜਨੇ ਸ਼ੁਰੂ ਹੋ ਹਾਂਜੀ, ਜਾਣਗੇ, ਪੂਰੇ ਰੰਗ ਬਦਲਣਗੇ ਤੇ ਫਿਰ ਰੰਗ ਤਾਂ ਤਕਰੀਬਨ ਅੰਗੂਰਾਂ ਦਾ ਤਾਂ ਬਦਲ ਗਿਆ, ਪੱਤਿਆਂ ਦਾ, ਪੀਲੇ ਬਦਾਮਾਂ ਦਾ ਹੀ ਪੀਲੇ। ਹਜੇ ਆ। ਠੀਕ ਜਿਹਨਾਂ ਆ। ਨੂੰ ਪਾਣੀ ਅੱਛਾ, ਪੂਣੀ ਮੈਂ ਘਰੇ ਮੇਰੇ ਇੱਕ ਬਦਾਮ ਲੱਗਾ, ਉਹਦੇ ਮੈਂ ਫੁੱਲ ਵੀ ਦੇਖ ਲਿਆ। ਹਾਂਜੀ। ਹਾਂਜੀ, ਮੈਂ ਬਹੁਤ ਹੈਰਾਨ ਹੋਇਆ ਦੇਖ ਕੇ ਵੀ ਇਹ ਕਿਹੜੇ ਸੀਜ਼ਨ ਦਾ ਫੁੱਲ ਉਹਨੂੰ ਜਿਹੜਾ ਇਹ ਲੱਗ ਗਿਆ ਹੈ ਇਸ ਇੰਨੀ ਟਾਈਮ। ਛੇਤੀ ਨਹੀਂ ਕੱਢਣੇ ਫੁੱਲ ਅਸੀਂ, ਇਹਦਾ ਹਾਂ, ਸਿਆਲ ਮੈਂ ਹੋਣਾ। ਤਾਂ ਆਪ ਬਹੁਤ ਹੈਰਾਨ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਹੋਇਆ ਵੀ ਇਹ ਕਿੱਥੇ ਮਾਰਚ ਦੇ ਵਿੱਚ ਗੱਲਾਂ ਚੱਲਦੀਆਂ ਆ, ਫਰਵਰੀ ਮਾਰਚ ਦੀਆਂ, ਵੀ ਇੱਕ ਫੁੱਲ ਇਹਨੂੰ ਕਿੱਥੋਂ ਆ ਗਿਆ ਇਸ ਟਾਈਮ ਏਡੀ ਜਲਦੀ। ਅਨੋਮਲੀ ਜੀ ਜਿਹੜੀ ਉਹ ਦੇਖੀ ਹਾਂਜੀ, ਆ। ਹਾਂਜੀ। ਉਹ ਕਦੇ ਕੋਈ ਹੋਣਾ ਉਹਦੇ ਵਿੱਚ ਕੋਈ ਤੱਤ ਪੁਰਾਣਾ ਹੋਵੇ। ਕੋਈ ਵੱਢ ਵੁੱਢ ਪਿਆ ਹਨਾ। ਹਾਂਜੀ, ਏਦਾਂ ਹੀ ਹੋਣੀ ਆ। ਹਾਂ,
ਮੀਂਹ ਜਦੋਂ ਪਏ ਆ, ਠੰਡ ਥੋੜੀ ਜਿਹੀ ਹੋਈ ਆ, ਤਾਂ ਉਸ ਤੋਂ ਬਾਅਦ ਗਰਮੈਸ਼ ਹੋਈ ਆ, ਤਾਂ ਉਹ ਉੱਥੇ ਕਿਤੇ ਹੋਣਾ ਉਹ ਜ਼ਰੂਰ ਅੜਿਆ ਕਿਤੇ ਪਿਛਲੇ ਸਾਲ ਦਾ ਨਿਕਲਦਾ ਇਸ ਸਾਲ ਜਿਹੜਾ ਉਹ ਸਹੀ ਗੱਲ ਆ। ਸੋ ਦੇਖੋ, ਇਹ ਤਜਰਬੇ ਹੁੰਦੇ ਆ ਹਰ ਇੱਕ ਜਿਹੜੀ ਆ, ਇਹ ਜਿਹੜਾ ਨੇਚਰ ਆ ਇਹਦਾ ਕੋਈ ਪੱਕਾ ਭੇਦ ਤਾਂ ਨਹੀਂ ਆ। ਕਿਸੇ ਦਿਨ ਕਿਸੇ ਵਾਰੀ ਏਦਾਂ ਸੀਜ਼ਨ 'ਚ ਕਈ ਵਾਰੀ ਏਦਾਂ ਹੁੰਦਾ। ਸੋ ਇਹ ਚੀਜ਼ਾਂ ਤੋਂ ਆਪਾਂ ਹਮੇਸ਼ਾ ਲਰਨ ਜਿਹੜਾ ਉਹ ਕਰਦੇ ਜਿਹੜਾ ਉਹ ਕਹਿੰਦੇ ਨਾ ਕਿਸਾਨ ਹਮੇਸ਼ਾ ਨੀਲੀ ਛਤਰੀ ਦੇ ਥੱਲੇ ਰਹਿੰਦਾ। ਹੂੰ। ਆਪਾਂ ਸਾਰੇ ਰਹਿੰਦੇ ਉਹ ਥੱਲੇ, ਪਰ ਆਪਣੀ ਫਸਲ ਵੀ ਉੱਥੇ ਹੀ ਸੁਕਾਉਂਦਾ। ਦੇਖ ਲਓ, ਇੰਨਾ ਯਕੀਨ ਆ ਸਾਰਾ ਸਾਲ ਕੰਮ ਕਰਕੇ, ਕੋਈ ਫਿਕਰ ਵਾਲੀ ਗੱਲ ਹੀ ਨਹੀਂ। ਕਈ ਵਾਰੀ ਬੰਦੇ ਪੁੱਛ ਲੈਂਦੇ ਆ ਵੀ ਇੰਨੇ ਅੰਗੂਰ ਢੱਕਦੇ ਕਾਹਨਾ ਖੇਤ ਦੇ ਵਿੱਚ ਸੌ ਗਈ। ਬਾਬਾ ਹੈਗਾ ਕਹਿ ਵੀ ਉੱਪਰ ਛੱਤ ਦੇਖ ਲਓ ਕਿੱਦਾਂ ਦੀ, ਕਿੰਨੀ ਵਧੀਆ ਪਈ ਹੋਈ ਆ, ਉਹ ਆਪੇ ਰੱਖ ਲੈਂਦਾ। ਉਹਨੂੰ ਵੀ ਫਿਕਰ ਆ, ਬਿਲਕੁਲ ਉਹਨੂੰ ਪੂਰਾ ਫਿਕਰ ਆ ਜੀ ਸਾਡਾ। ਸਾਨੂੰ ਉਹਦੀ ਕੀਰਤੀ ਕਰਨੀ ਚਾਹੀਦੀ ਹੈ ਬਸ, ਬਾਕੀ ਤਾਂ ਜੋ ਸਾਡੇ ਕਰਮਾਂ ਦਾ ਮਿਲੀ ਜਾਣਾ, ਸਾਨੂੰ ਮਿਲੀ ਜਾਣਾ। ਸੋ ਬਹੁਤ ਬਹੁਤ ਧੰਨਵਾਦ ਸਰਬਜੀਤ ਸਿੰਘ ਜੀ, ਬੜੀ ਮਿਹਰਬਾਨੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ। ਮਿਲਦੇ ਹਾਂ ਅਗਲੀ ਵਾਰੀ। ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਆਪ ਜੀ ਨੂੰ ਤਾਂ ਸਾਰੇ ਸਰੋਤਿਆਂ ਨੂੰ।